ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਕੁਝ ਅਹਿਮ ਖਬਰਾਂ ਨੂੰ ਲੈ ਕੇ। ਮੇਰੇ ਨਾਲ ਜੁੜ ਚੁੱਕੇ ਨੇ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਜਾਂ ਸਲਾਹ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਤੇ ਆਪਾਂ ਆਈਏ ਅਹਿਮ ਮਸਲਿਆਂ ਵੱਲ। ਗੱਲ ਕਰੀਏ ਪੰਜਾਬ ਤੋਂ, ਸ਼ੁਰੂਆਤ ਕਰੀਏ ਖਬਰਾਂ ਦੀ ਤਾਂ ਅਮਿਤ ਰਤਨ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਹੈ, ਇਲਜ਼ਾਮ ਇਹ ਲੱਗ ਰਹੇ ਸੀ ਆਮ ਆਦਮੀ ਪਾਰਟੀ ਦੇ ਕਿ ਅਮਿਤ ਰਤਨ ਦੇ ਆਕਾ ਭਗਵੰਤ ਮਾਨ ਦੀ ਪੀਰੀ ਨਹੀਂ ਚੱਲਣ ਦੇ ਰਹੇ ਤੇ ਇਸ ਕਰਕੇ ਵਿਜੀਲੈਂਸ ਪਰੇ ਫਿਰਦੀ ਹੈ। ਪਰ ਖਬਰ ਕਹਿ ਰਹੀ ਹੈ ਕਿ ਅਮਿਤ ਰਤਨ ਨੂੰ ਚੱਕਣ ਦੀ ਵਿਜੀਲੈਂਸ ਨੂੰ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਪ੍ਰਵੀਨ ਜੀ, ਜਿਸ ਸਮੇਂ ਆਪਾਂ ਇਹ ਚਰਚਾ ਕਰ ਰਹੇ ਹਾਂ ਜੀ, ਉਸ ਸਮੇਂ ਤੱਕ ਹਰੀ ਝੰਡੀ ਬਰਕਰਾਰ ਹੈ। ਠੀਕ ਹੈ। ਕਦੋਂ ਲਾਲ ਝੰਡੀ ਦੁਬਾਰਾ ਆ ਜਾਵੇ ਦਾ ਪਤਾ ਨਹੀਂ, ਇਹ ਰੋਕ ਲੋ ਕਾਰਵਾਈ। ਕੱਲ ਸ਼ਾਮ ਤੱਕ ਜੋ ਤੈਅ ਹੋਇਆ ਜੀ, ਜੋ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਤੈਅ ਕੀਤਾ, ਉਹਦੇ ਅਨੁਸਾਰ ਇਹ ਹੈ ਕਿ ਵਿਜੀਲੈਂਸ ਨੂੰ ਹੁਕਮ ਦੇ ਦਿੱਤੇ ਗਏ ਨੇ ਜੀ ਕਿ ਭਾਈ ਚੱਕ ਲਓ ਉਹਨੂੰ, ਹੈ ਨਾ। ਠੀਕ ਹੈ। ਤੇ ਹੁਣ ਉਹ ਚੱਕਣ 'ਚ ਦੇਰ ਹੁੰਦੀ ਹੈ ਜਾਂ ਕਿਸੇ ਹੋਰ ਆਕਾ ਦਾ ਹੁਕਮ ਆਉਂਦਾ ਹੈ, ਇਹ ਕੀ ਕਿਸੇ ਹੋਰ ਨਾਲ ਵੀ ਰਾਬਤਾ ਹੈ ਵਿਜੀਲੈਂਸ ਦਾ ਜਾਂ ਕੋਈ ਅਜੇ ਵੀ ਰੋਕ ਲਾ ਰਿਹਾ, ਇਹਦਾ ਅੱਜ ਸ਼ਾਮ ਢਲਦੇ ਤੱਕ ਪਤਾ ਲੱਗ ਜਾਏਗਾ। ਜੇ ਅੱਜ ਗ੍ਰਿਫਤਾਰੀ ਨਹੀਂ ਹੋਈ ਤਾਂ ਇਹਦਾ ਮਤਲਬ ਕੁਛ ਦਾਲ 'ਚ ਅਜੇ ਵੀ ਕਾਲਾ ਹੈ। ਉਹਦਾ ਕਾਰਨ ਇਹ ਹੈ ਕਿ ਆਪਾਂ ਪਹਿਲੇ ਦਿਨ ਤੋਂ ਇਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਵਿਜੀਲੈਂਸ ਦੀ ਕਾਰਵਾਈ ਜਿਸ ਕਦਰ ਨਜ਼ਰ ਆਈ ਸੀ, ਉਸ ਕਦਰ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਹਾਵੀ ਹੋਣਾ ਚਾਹੁੰਦੀ ਹੈ ਵਿਰੋਧੀ ਦਲਾਂ ਦੇ ਉੱਤੇ, ਠੀਕ ਹੈ, ਅਫਸਰਸ਼ਾਹੀ ਦੇ ਉੱਤੇ, ਕਿ ਦੇਖੋ ਭ੍ਰਿਸ਼ਟਾਚਾਰੀ ਸਾਨੂੰ ਮਨਜ਼ੂਰ ਨਹੀਂ, ਚਾਹੇ ਕਿਸੇ ਦਾ ਪੀਓ ਹੋਵੇ, ਚਾਹੇ ਸਾਡਾ ਹੀ ਐਮਐਲਏ, ਚਾਹੇ ਕੋਈ ਹੋਵੇ। ਪਰ ਉਹ ਸਾਰੀ ਘਟਨਾਕ੍ਰਮ ਦੀ ਜਿਹੋ ਜਿਹੀ ਵੀਡੀਓਗ੍ਰਾਫੀ ਸਾਹਮਣੇ, ਉਹਦੇ ਨਾਲ ਸਰਕਾਰ ਦੀ ਵਾਹ-ਵਾਹ ਹੋਣ ਦੀ ਬਜਾਏ ਬਦਨਾਮੀ ਵੱਧ ਹੋਣ ਲੱਗ ਗਈ। ਚਾਹੇ ਅਮਿਤ ਰਤਨ ਨਾ ਹੀ ਸ਼ਾਮਲ ਹੁੰਦਾ ਤਦ ਵੀ ਐਂ ਮਹਿਸੂਸ ਹੋ ਗਿਆ ਜਿਵੇਂ ਅਮਿਤ ਰਤਨ ਨੂੰ ਬਚਾਇਆ ਜੀ। ਤੇ ਉਹ ਜਿਹੜਾ ਬਚਾਉਣ ਵਾਲਾ ਸੁਨੇਹਾ ਉਹ ਇੰਨਾ ਹਾਵੀ ਹੋ ਗਿਆ। ਤੇ ਉਧਰ ਜਿਹੜਾ ਸੀਮਾ ਰਾਣੀ ਦੇ ਘਰ ਵਾਲੇ ਪ੍ਰਿਤਪਾਲ ਨੇ ਦੋਸ਼ ਲਾਏ ਸੀ ਜੀ, ਉਹ ਦੋਸ਼ ਜਾਂਚ ਮੰਗਦੇ ਸੀ, ਧਿਆਨ ਮੰਗਦੇ ਸੀ, ਤੇ ਉਹਦੇ ਹਵਾਲੇ ਨਾਲ ਭਗਵੰਤ ਮਾਨ ਲੱਗਿਆ ਕਿ ਸਾਰੇ ਦਾਗ ਦੇ ਛਿੱਟੇ ਤਾਂ ਮੇਰੇ ਤੇ ਪੈ ਰਹੇ ਨੇ। ਤੇ ਇੱਧਰ ਚਰਚਾ ਇਹ ਚੱਲ ਗਈ ਕਿ ਦਿੱਲੀ ਦੇ ਹੁਕਮਾਂ ਤੋਂ ਬਚਾਇਆ ਭਾਈ ਉਹਨੂੰ। ਸੋ ਇਸੇ ਲਈ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਕਿਤੇ ਪ੍ਰਿਤਪਾਲ ਦੇ ਸ਼ਿਕਾਇਤ ਤੋਂ ਬਾਅਦ ਵੀ, ਪ੍ਰਿਤਪਾਲ ਦੇ ਤੱਥ ਸਾਹਮਣੇ ਰੱਖਣ ਤੋਂ ਬਾਅਦ ਵੀ ਕੀ ਵਿਜੀਲੈਂਸ ਬਚਾ ਰਹੀ ਆ, ਕੀ ਕੋਈ ਆਮ ਆਦਮੀ ਪਾਰਟੀ ਦਾ ਵੱਡਾ ਆਕਾ ਬਚਾ ਰਿਹਾ ਹੈ, ਜਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਕੋਈ ਢਿੱਲ ਕਰ ਰਹੇ ਨੇ, ਜਾਂ ਅਮਿਤ ਰਤਨ ਦਾ ਕੋਈ ਲੈਣ ਦੇਣੇ। ਸੋ ਕਿੰਨੇ ਹੀ ਸਵਾਲ ਹਵਾ 'ਚ ਤੈਰ ਰਹੇ ਸੀ। ਪਰ ਕੱਲ ਸ਼ਾਮ ਨੂੰ ਜਿਵੇਂ ਇਹ ਸਾਹਮਣੇ ਆਈ ਤੱਥ ਕਿ ਜਿਹੜੇ ਪ੍ਰਿਤਪਾਲ ਨੇ, ਆਪਾਂ ਇਸੇ ਪ੍ਰੋਗਰਾਮ 'ਚ ਮੇਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਯਾਦ ਹੋਵੇ ਕਿ ਆਪਾਂ ਇੱਕ ਆਡੀਓ ਦੀ ਗੱਲ ਕੀਤੀ ਸੀ ਪ੍ਰਵੀਨ ਜੀ। ਹਾਂਜੀ ਕੀਤੀ ਸੀ ਕਿ ਸੀਮਾ ਰਾਣੀ ਦੇ ਘਰ ਵਾਲੇ ਪ੍ਰਿਤਪਾਲ ਦੀ ਨੇ ਇੱਕ ਆਡੀਓ ਜਾਰੀ ਕੀਤੀ ਹੈ ਜਾਂ ਦਿੱਤੀ ਹੈ ਵਿਜੀਲੈਂਸ ਨੂੰ ਵੀ ਕਿ ਆਹ ਚੱਕੋ ਭਾਈ, ਆ ਮੇਰੀ ਗੱਲ ਹੋਈ ਹੈ, ਮੇਰੇ ਤੋਂ ਪੈਸੇ ਤਾਂ ਮੰਗੇ ਹੀ ਐਮਐਲਏ ਨੇ ਸੀ, ਮੈਂ ਤਾਂ ਦੇਣੇ ਹੀ ਉਸੇ ਨੂੰ ਸੀ, ਤਾਂ ਉਹਦੇ ਹੁਕਮਾਂ ਤੇ ਮੈਂ ਉਹਨੂੰ ਰੇਸ਼ਮ ਨੂੰ ਸੌਂਪੇ ਨੇ। ਸੋ ਉਹਨੇ ਇੱਕ ਆਡੀਓ ਸੌਂਪੀ। ਉਹ ਆਡੀਓ ਦੀ ਪ੍ਰਵੀਨ ਜੀ ਮੋਹਾਲੀ ਦੀ ਜਿਹੜੀ ਲੈਬ ਹੈ ਉਹਦੇ ਵਿੱਚ ਜਾਂਚ ਹੋ ਗਈ, ਠੀਕ ਹੈ। ਤੇ ਉਹ ਜਾਂਚ ਦੇ ਵਿੱਚ ਇਹ ਸਾਫ਼ ਹੋ ਗਿਆ ਕਿ ਉਹ ਆਵਾਜ਼ ਅਮਿਤ ਰਤਨ ਦੀ ਜੀ। ਤੇ ਹੁਣ ਇਹ ਤੋਂ ਵੱਧ ਕੇ ਹੋਰ ਸਬੂਤ ਕੀ ਚਾਹੀਦਾ ਸੀ, ਕਿਉਂਕਿ ਉਸ ਦਿਨ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਆਪਾਂ ਕਹਿ ਰਹੇ ਸੀ ਕਿ ਪ੍ਰਿਤਪਾਲ ਦਾ ਸਵਾਲ ਹੈ, ਦੂਏ ਪਾਸੇ ਜਿਹੜਾ ਜਵਾਬ ਹੈ ਜੀ ਉਹ ਪ੍ਰਿਤਪਾਲ ਦਾਅਵਾ ਕਰਦਾ ਹੈ ਕਿ ਉਹ ਅਮਿਤ ਰਤਨ ਹੈ, ਪਰ ਹੁਣ ਤਾਂ ਲੈਬ ਦਾਅਵਾ ਕਰਦੀ ਹੈ ਕਿ ਉਹ ਜਵਾਬ ਦੇਣ ਵਾਲਾ ਅਮਿਤ ਰਤਨ ਜੀ। ਉਸ ਦਿਨ ਜਿਹੜੀ ਸੌਂਪੀ, ਪ੍ਰਿਤਪਾਲ ਕਹਿੰਦਾ ਕਿ ਮੈਂ ਫੋਨ ਮਿਲਾਇਆ ਤੇ ਉਹਦੀ ਰਿਕਾਰਡਿੰਗ ਜਿਹੜੀ ਉਹਨੇ ਦਿੱਤੀ ਉਹਦੇ ਵਿੱਚ ਆਉਂਦਾ ਪ੍ਰਿਤਪਾਲ ਕਹਿੰਦਾ ਕਿ ਜੀ ਉਹ ਆਪਾਂ ਚੰਡੀਗੜ੍ਹ ਵੀ ਜਾਣਾ ਸੀ ਜੀ ਮੰਤਰੀ ਸਾਹਿਬ ਨੂੰ ਮਿਲਣ ਜੀ,
ਤੇ ਉਧਰੋਂ ਜਵਾਬ ਆਉਂਦਾ ਪਿਛਲਾ ਹਿਸਾਬ ਤਾਂ ਕਰਦੇ ਪਹਿਲਾਂ। ਤੇ ਫਿਰ ਇਧਰੋਂ ਪ੍ਰਿਤਪਾਲ ਦਾ ਫਿਰ ਅਗਲਾ ਸਵਾਲ ਆਉਂਦਾ, ਦੱਸੋ ਜੀ ਜੋ ਤੁਸੀਂ ਹੁਕਮ ਲਾਇਆ ਆਪਾਂ ਤਾਂ ਉਹਦੇ ਪਰ ਖੜੇ ਆ, ਕਹਿੰਦਾ ਹੈ ਨਾ। ਤੇ ਉਧਰੋਂ ਕਹਿੰਦਾ ਕਿ ਉਹ ਤਾਂ ਮਤਲਬ ਕਿ ਠੀਕ ਹੈ, ਜਿਵੇਂ ਚੱਲਦਾ ਬਸ ਉਵੇਂ ਚੱਲਣ ਦੇ, ਪਰ ਤੂੰ ਠੀਕ ਹੈ ਨਾ। ਤੇ ਫਿਰ ਇਧਰੋਂ ਆਉਂਦਾ ਉਹ ਤਾਂ ਫਾਈਨਲ ਹੈ ਜੀ, ਜੋ ਤੁਸੀਂ ਕਹੋਗੇ ਆਪਾਂ, ਜੋ ਮੈਂ ਕਮੈਂਟ ਕਰ ਲਿਆ, ਕਹਿੰਦਾ ਮੈਂ ਆਪਣੀ ਕਮਿਟਮੈਂਟ ਤੇ ਕਾਇਮ ਹੈ, ਉਹ ਤਾਂ ਫਾਈਨਲ ਹੈ। ਕਹਿੰਦਾ ਪਰ ਕੁਛ ਅੱਜ ਵੀ ਕਰਦੇ। ਤੋ ਜਿਹੜਾ ਆ ਕੁਛ ਅੱਜ ਵੀ ਕਰਦੇ ਵਾਲਾ ਬੰਦਾ ਹੈ, ਇਹ ਹੁਣ ਇਹਦੀ ਸਾਫ਼ ਹੋ ਗਈ ਕਿ ਅਮਿਤ ਰਤਨ ਹੈ। ਫਿਰ ਅਗਲਾ ਸਵਾਲ ਆਉਂਦਾ ਕਿ ਮੰਗਲਵਾਰ ਨੂੰ ਮੇਰੇ ਤੋਂ 5 ਲੱਖ ਲੈ ਲਿਓ ਜੀ, ਪਰ ਕੁਝ ਪੈਸੇ ਤਾਂ ਰਿਲੀਜ਼ ਕਰਾਓ। ਕਹਿੰਦਾ ਕਿ ਜਿਹੜੇ ਮੇਰੇ ਫੰਡ ਖੜਾ 25 ਲੱਖ ਵਾਲਾ, ਉਹ ਤਾਂ ਰਿਲੀਜ਼ ਕਰਾਓ, ਠੀਕ ਹੈ ਨਾ। ਉਹਦੇ ਪਰ ਉਹ ਕਹਿੰਦਾ ਅੱਜ ਵੀ ਕੁਝ ਕਰਦੇ। ਸੋ ਜਿਹੜਾ ਅੱਜ ਵੀ ਕੁਝ ਕਰਦੇ ਆ, ਪਰ ਮਤਲਬ ਕਿ ਇਹ ਸਾਰੇ ਸਵਾਲ। ਫਿਰ ਉਹ ਕਹਿੰਦਾ ਕਿ 2 ਅੱਜ ਲੈ ਲਓ, 3 ਮੇਰੇ ਤੋਂ ਮੰਗਲਵਾਰ ਨੂੰ ਲੈ ਦਿਓ, ਪਰ ਪੈਸੇ ਰਿਲੀਜ਼ ਕਰਾਓ, ਵੀਡੀਓ ਨੂੰ ਤਾਂ ਫੋਨ ਕਰੋ, ਠੀਕ ਹੈ। ਫਿਰ ਉਧਰੋਂ ਕੋਈ ਜਵਾਬ ਨਹੀਂ ਆਉਂਦਾ। ਪ੍ਰਿਤਪਾਲ ਫਿਰ ਕਹਿੰਦਾ ਹੈ ਨਾ ਕਿ ਜੀ ਤੁਸੀਂ ਮੇਰਾ ਕਈ ਵਾਰ ਫੋਨ ਵੀ ਨਹੀਂ ਚੱਕਦੇ। ਫਿਰ ਉਧਰੋਂ ਆਉਂਦਾ ਕਿ ਕੋਈ ਨਾ, ਤੂੰ ਇੱਕ ਨੰਬਰ ਲਿਖ, ਇਸ ਨੰਬਰ ਤੇ ਮੈਨੂੰ ਮੈਸੇਜ ਕਰਿਆ ਕਰ। ਤੇ ਹੁਣ ਇਹ ਗੱਲਬਾਤ ਦੀ ਰਿਕਾਰਡਿੰਗ ਜਿਹੜੀ ਕਹਿੰਦਾ ਕਿ ਪਹਿਲਾਂ ਪੁਰਾਣਾ ਹਿਸਾਬ ਤਾਂ ਕਰ ਲੈ, ਠੀਕ ਹੈ ਨਾ, ਫਾਈਨਲ ਨੂੰ ਕੀ ਕਰਨਾ, ਕੁਛ ਕਰਤਾ ਸੀ, ਅੱਜ ਕੁਛ ਕਰਦੇ। ਸੋ ਇਹ ਗੱਲਾਂ ਨੇ ਸਾਫ਼ ਕਰਤਾ ਕਿ ਦੇ ਲੈਣ ਦਾ ਹਿਸਾਬ ਉਹਦੇ ਨਾਲ ਚੱਲ ਰਿਹਾ ਸੀ। ਤੇ ਉਹ ਫਿਰ ਲੈਬ ਦੇ ਵਿੱਚ, ਮੋਹਾਲੀ ਦੀ ਲੈਬ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਅਮਿਤ ਰਤਨ ਦੀ। ਔਰ ਉਹ ਤੋਂ ਬਾਅਦ ਕਹਿੰਦੇ ਮੁੱਖ ਮੰਤਰੀ ਨੇ ਵਿਜੀਲੈਂਸ ਅਧਿਕਾਰੀਆਂ ਨਾਲ ਰਾਬਤਾ ਕੀਤਾ, ਔਰ ਰਾਬਤਾ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਭਾਈ ਕਾਰਵਾਈ ਪਾ ਦਿਓ। ਤੇ ਉਸ ਦੇ ਅਨੁਸਾਰ ਅੱਜ ਪ੍ਰਵੀਨ ਜੀ, ਉਹਦਾ ਜਿਹੜਾ ਰੇਸ਼ਮ ਹੈ, ਜਿਹੜਾ ਉਹਦਾ ਪੀਏ ਹੈ, ਅੱਜ ਉਹਦਾ ਮਤਲਬ ਕਿ ਰਿਮਾਂਡ ਖਤਮ ਹੋਣਾ, ਠੀਕ ਹੈ। ਤੇ ਉਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ, ਕੀ ਉਸੇ ਦੌਰਾਨ ਇਹਦੀ ਗ੍ਰਿਫਤਾਰੀ ਹੋ ਜਾਣੀ ਹੈ, ਇਹ ਦੇਖਣ ਵਾਲੀ ਗੱਲ ਹੈ। ਮੈਂ ਤਾਂ ਹੀ ਕਿਹਾ ਕਿ ਸਰਕਾਰ ਵੱਲੋਂ, ਮਾਨ ਵੱਲੋਂ, ਮੁੱਖ ਮੰਤਰੀ ਵੱਲੋਂ ਹਰੀ ਝੰਡੀ ਹੋ ਗਈ ਹੈ ਵਿਜੀਲੈਂਸ ਨੂੰ, ਤੇ ਵਿਜੀਲੈਂਸ ਨੇ ਰਾਤ ਕਮਰ ਕੱਸੇ ਕਰ ਲਏ ਕਿ ਆਪਾਂ ਕੱਲ ਦੁਪਹਿਰ ਤੱਕ ਗ੍ਰਿਫਤਾਰੀ ਪਾ ਸਕਦੇ ਹਾਂ। ਪਰ ਇਸ ਦੇ ਦਰਮਿਆਨ ਫਿਰ ਕੋਈ ਲਾਲ ਝੰਡੀ ਰਸਤੇ ਚ ਆਉਂਦੀ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਉਹਦੇ ਪਰ ਅਜੇ ਨਜ਼ਰ ਬਣੀ ਹੋਈ ਕਿ ਕਿਤੇ ਫਿਰ ਕੋਈ ਉਹਨੂੰ ਬਚਾਉਣ ਵਾਲੀ ਧਿਰ ਤਾਂ ਨਹੀਂ ਸਾਹਮਣੇ ਆਉਂਦੀ। ਸੋ ਦੇਖਦੇ ਹਾਂ ਜੀ ਕਿ ਇਸ ਦੇ ਇੰਨਾ ਹੀ ਨਹੀਂ, ਆਪਾਂ ਜਿਹੜੇ ਪੀਆਂ ਦੀ ਗੱਲ ਕਰ ਰਹੇ ਸੀ ਪ੍ਰਵੀਨ ਜੀ, ਉਸ ਨੂੰ ਲੈ ਕੇ ਕੱਲ ਐਮਐਲਏਆਂ ਨੂੰ ਵੀ, ਤੇ ਕਹਿੰਦੇ ਕੈਬਨਿਟ ਹੋਈ ਹੈ ਜਿਹੜੀ 21 ਤਰੀਕ ਨੂੰ, ਉਹਦੇ ਵਿੱਚ ਮੰਤਰੀਆਂ ਨੂੰ, ਠੀਕ ਹੈ, ਮੁੱਖ ਮੰਤਰੀ ਨੇ ਨਿੱਜੀ ਤੌਰ ਤੇ ਕਿਹਾ ਕਿ ਭਾਈ ਮਾੜੇ ਜੇ ਸਾਫ਼ ਸੁਥਰੇ, ਨਹਾਤੇ ਧੋਤੇ, ਚੰਗੇ ਅਕਸ ਵਾਲੀ ਪੀਏ ਰੱਖ ਲਓ। ਤੇ ਉਹਨਾਂ ਨੇ ਇਹ ਵੀ ਉਹਨਾਂ ਨੂੰ ਕਿਹਾ ਕਿ ਜੇ ਹੋ ਸਕਦਾ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਨਾ ਹੀ ਰੱਖੋ। ਜੀ। ਸੋ ਪ੍ਰਵੀਨ ਜੀ, ਤੁਹਾਡੀ ਆਵਾਜ਼, ਇਸ ਪ੍ਰੋਗਰਾਮਾਂ ਦੀ ਆਵਾਜ਼ ਮੈਨੂੰ ਲੱਗਦਾ ਸਰਕਾਰ ਦੇ ਕੰਨਾਂ 'ਚ ਪੈਂਦੀ ਆ ਜੀ, ਤੇ ਉਹਨਾਂ ਨੂੰ ਇਸ ਗੱਲ ਦੀ ਸਾਫ਼ ਸਮਝ ਆਈ ਕਿ ਸਾਡੀ ਇਸ ਮਸਲਿਆਂ ਤੇ ਜ਼ਿਆਦਾ ਬਦਨਾਮੀ ਹੋ ਰਹੀ ਹੈ, ਜਿਹੜੀ ਗੱਲ ਲਗਾਤਾਰ ਆਪਾਂ ਚੁੱਕ ਰਹੇ ਸੀਗੇ ਕਿ ਭਾਈ ਰਿਸ਼ਤੇਦਾਰਾਂ ਤੋਂ ਬਚੋ, ਮਿੱਤਰਾਂ ਤੋਂ ਬਚੋ, ਆਂਢੀਆਂ ਗੁਆਂਢੀਆਂ ਤੋਂ ਬਚੋ, ਆਪਣੇ ਪਰਿਵਾਰਕ ਉਹਨਾਂ ਤੋਂ ਬਚੋ, ਤੇ ਕਿਸੇ ਚੰਗੇ ਸਿਆਣੇ ਨੌਜਵਾਨ ਬੱਚਿਆਂ ਨੂੰ ਰੱਖੋ ਜਿਹੜੇ ਕੰਮ ਜਾਣਦੇ। ਸੋ ਇਸੇ ਦਾ ਹਵਾਲਾ ਮੁੱਖ ਮੰਤਰੀ ਨੇ ਦਿੱਤਾ ਕਿ ਚੰਗੇ ਅਕਸ ਵਾਲੇ, ਚੰਗੀ ਸਮਝ ਵਾਲੇ, ਚੰਗੀ ਸੂਝ ਵਾਲੇ, ਚਾਹੇ ਉਹ ਐਮਐਲਏ ਨੇ, ਚਾਹੇ ਉਹ ਮੰਤਰੀ ਨੂੰ, ਆਪਣੇ ਪੀਏ ਅਜਿਹੇ ਰੱਖਣ, ਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਤਾਂ ਆਪਣੇ ਉਸ ਤੋਂ ਸਾਰੇ ਚੋਂ ਦੂਰੇ ਰੱਖਣ। ਸੋ ਇਹ ਹਦਾਇਤ ਹੋ ਗਈ ਹੈ। ਹੁਣ ਦੇਖਣ ਵਾਲੀ ਗੱਲ ਕੀ ਪੀਏ ਬਦਲਦੇ ਨੇ ਜਾਂ ਉਵੇਂ ਹੀ ਕਰਮ ਜਾਰੀ ਰਹਿੰਦਾ ਜੀ। ਅਮਿਤ ਰਤਨ ਦੀ ਗ੍ਰਿਫਤਾਰੀ ਤਾਂ ਹੁਣ ਲਗਭਗ ਤੈਅ ਲੱਗ ਰਹੀ ਹੈ ਫਿਲਹਾਲ ਜੀ। ਦੇਖਦੇ ਆ, ਜਿਹੜੇ ਆਪਣੇ ਨੇੜੇ ਕੀਤੇ ਹੋਏ ਨੇ, ਸਰਕਾਰੀ ਗੱਡੀਆਂ 'ਚ ਬੈਠਣ ਦੀਆਂ ਆਦਤਾਂ ਪਈਆਂ, ਤੇ ਅਫਸਰਾਂ ਨੂੰ ਫੋਨ ਖੜਕਾ ਕੇ ਘੁਰਕੀਆਂ ਦੇਣ ਦੀਆਂ ਆਦਤਾਂ ਪਈਆਂ, ਉਹ ਕਾਬੂ ਹੁੰਦੀਆਂ ਕਿ ਨਹੀਂ ਹੁੰਦੀਆਂ। ਵੈਸੇ ਪਹਿਲਾਂ ਵਾਲੇ ਤਾਂ ਸੀਗੇ ਸ਼ਰਮਾ ਜੀ, ਉਹ ਧਿਰਾਂ ਤਾਂ ਇਸ ਕਰਕੇ ਬਦਨਾਮ ਸੀਗੀਆਂ ਕਿ ਜੋ ਕੁਝ ਸੀਗਾ ਆਪਣੇ ਘਰਾਂ ਨੂੰ ਲੈ ਗਏ, ਪਰ ਸ਼ੁਰੂਆਤਾਂ ਤਾਂ ਥੋੜੀਆਂ ਇੱਧਰੋਂ ਵੀ ਹੋਣ ਲੱਗ ਪਈਆਂ ਸੀ, ਜਿਹੜੇ ਹਿਸਾਬ ਨਾਲ ਖਬਰਾਂ ਆਪਾਂ ਕਰਦੇ ਹਾਂ ਸ਼ੇਅਰ। ਕਿਉਂਕਿ ਸਿੰਗਲਾ ਸਾਹਿਬ ਸਿਹਤ ਮੰਤਰੀ ਉਹਨਾਂ ਦੇ ਵੀ ਨੇੜਲੇ ਸੀਗੇ, ਜਿਹੜੇ ਕਮਿਸ਼ਨ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਜ਼ੀਫਾ ਘੁਟਾਲਾ। ਤਾਂ ਸੁਣਦੇ ਆ, 2 ਸਰਕਾਰਾਂ ਤੋਂ ਲਗਾਤਾਰ ਸੁਣ ਰਹੇ ਆ। ਸਾਧੂ ਸਿੰਘ ਧਰਮਸੋਤ ਨੂੰ ਬਿਹਤਰ ਪਤਾ ਹੈ ਕਿ ਵਜ਼ੀਫਾ ਘੁਟਾਲਾ ਕੀ ਹੈ, ਜ਼ਿਆਦਾ ਤਫਸੀਲ ਉਹਨਾਂ ਉਹ ਦੱਸ ਸਕਦੇ ਆ। ਹੁਣ ਤਾਂ ਵਜ਼ੀਫਾ ਘੁਟਾਲਾ ਤਾਂ ਛੱਡੋ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਵੀ ਖਾ ਗਏ ਅਧਿਕਾਰੀ। ਰਮੀਨ ਜੀ, ਇਹ ਤੋਂ ਵੱਧ ਹੋਰ ਬੇਸ਼ਰਮੀ ਕੀ ਹੋ ਸਕਦੀ ਹੈ ਕਿ ਅਸੀਂ ਜਵਾਕਾਂ ਦੇ, ਲੋੜਵੰਦ ਪਰਿਵਾਰਕ, ਗਰੀਬ ਪਰਿਵਾਰਕ, ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਕ ਜਵਾਕਾਂ ਦੇ ਲੀੜੇ ਤੱਕ ਨਹੀਂ ਛੱਡ ਰਹੇ। ਜੀ ਜੀ, ਮਤਲਬ ਹੱਦ ਹੈ। ਜਿਨ੍ਹਾਂ ਦਾ ਢਿੱਡ ਸਰਕਾਰੀ ਨੌਕਰੀਆਂ ਲੱਗ ਕੇ, ਸਰਕਾਰੀ ਅਹੁਦਿਆਂ ਤੇ ਬੈਠ ਕੇ, ਮੰਤਰੀਆਂ, ਸੰਤਰੀਆਂ, ਐਮਐਲਏ, ਮਾਸਟਰ, ਵੀਡੀਓ, ਡੀਓ, ਸਾਰਾ ਕੁਝ ਲੱਗ ਕੇ ਵੀ ਤੁਹਾਡਾ ਢਿੱਡ ਇੰਨੀਆਂ ਤਨਖਾਹਾਂ ਭੱਤੇ ਲੈ ਕੇ ਨਹੀਂ ਭਰਦਾ, ਤਾਂ ਉਹ ਵਰਦੀਆਂ ਨਾਲ ਭਰ ਜੂਗਾ। ਉਹ 600 ਰੁਪਇਆ ਜਿਹੜਾ ਸਰਕਾਰ ਨੇ ਪਰ ਬੱਚੇ ਲਈ ਅਲਾਟ ਕੀਤਾ, ਤੁਸੀਂ ਉਹ ਚੋਂ ਵੀ 150, 200, 300 ਤੱਕ ਰੁਪਈਆ ਖਾ ਗਏ। ਇਹ ਤੋਂ ਬੇਸ਼ਰਮੀ ਦੀ ਹੱਦ ਹੋਰ ਕੀ ਹੋ ਸਕਦੀ ਹੈ। ਔਰ ਇਹ ਪੈਸਾ
ਹੁਣ ਕੋਈ ਕੈਪਟਨ ਦੀ ਸਰਕਾਰ 'ਚ ਨਹੀਂ ਖਾਧਾ, ਇਹ ਕੋਈ ਬਾਦਲ ਦੀ ਸਰਕਾਰ 'ਚ ਨਹੀਂ ਖਾਧਾ, ਕੋਈ ਚੰਨੀ ਸਰਕਾਰ 'ਚ ਨਹੀਂ ਖਾਧਾ, ਕਿਉਂਕਿ ਉਸ ਟਾਈਮ ਤਾਂ ਬੜੇ ਬੜੇ ਘੋਟਾਲੇ ਵੀ ਕੀਤੇ ਨੇ। ਉਸ ਟਾਈਮ ਤਾਂ ਪੁਲ ਤੱਕ ਖਾਧੇ ਨੇ, ਉਸ ਟਾਈਮ ਤਾਂ ਰੰਗਾਂ ਦੇ ਨਾਂ ਦੇ ਉੱਤੇ, ਬੱਸਾਂ ਦੇ ਨਾਂ ਦੇ ਉੱਤੇ ਪਤਾ ਨਹੀਂ ਕਿਹੜੇ ਕਿਹੜੇ, ਹੈ ਨਾ। ਸੋ ਤਾਂ ਘੋਟਾਲੇ ਬਹੁਤ ਬੜੇ ਹੋਏ ਨੇ, ਕੋਈ ਕੇਬਲ ਮਾਫੀਆ, ਕੋਈ ਰੇਤ ਮਾਫੀਆ, ਕੋਈ ਸ਼ਰਾਬ ਮਾਫੀਆ। ਤੇ ਆਹ ਨਵੀਂ ਸਰਕਾਰ ਦੇ ਇਹਨਾਂ 10 ਮਹੀਨਿਆਂ 'ਚ ਚੰਨ ਚੜਿਆ। ਉਹਦੇ 10 ਮਹੀਨਿਆਂ 'ਚ ਵੀ ਨਹੀਂ, 1.5 ਮਹੀਨਿਆਂ 'ਚ 21 ਲੱਖ ਰੁਪਏ, 21 ਕਰੋੜ ਰੁਪਏ ਖਾ ਗਏ। ਠੀਕ ਹੈ। 1.5 ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਕੰਮ ਦੇ ਲਈ 21 ਕਰੋੜ ਰੁਪਈਆ ਜਾਰੀ ਕੀਤਾ ਤੇ 21 ਕਰੋੜ ਰੁਪਈਏ ਦੇ ਵਿੱਚੋਂ ਹੁਣ ਕਿੰਨੇ ਖਾ ਗਏ ਤੇ ਕਿੰਨਿਆਂ ਦੇ ਲੀੜੇ ਲੈ ਕੇ ਦਿੱਤੇ ਜਵਾਕਾਂ ਨੂੰ, ਇਹ ਆਪਣੀ ਹਿਸਾਬ ਹੈ। 3,51,724 ਵਿਦਿਆਰਥੀਆਂ ਦੇ ਲਈ ਜੀ ਜਾਰੀ ਹੁੰਦਾ ਹੈ 21 ਕਰੋੜ ਰੁਪਈਆ, ਤੇ 9 ਜਨਵਰੀ 2023 ਨੂੰ। ਤੇ 9 ਜਨਵਰੀ 2023 ਤੋਂ ਲੈ ਕੇ ਹੁਣ ਤੱਕ ਦੇਖ ਲਓ ਜੀ ਕਿੰਨਾ ਸਮਾਂ ਆਇਆ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਕਰੀਬ 1.5 ਮਹੀਨੇ ਦਾ ਵਕਫਾ ਬਣਦਾ। ਇਸ 1.5 ਮਹੀਨੇ ਦੇ ਵਿੱਚ 21 ਕਰੋੜ ਦੀ 600 ਰੁਪਇਆ ਪਰ ਜਵਾਕ ਦੇ ਲਈ ਅਲਾਟ ਹੋਈ ਸੀ। ਪਰ ਕੀਤਾ ਕੀ, ਇਹਦੇ ਵਿੱਚ ਹਦਾਇਤ ਸੀ ਪ੍ਰਵੀਨ ਜੀ ਕਿ ਸਕੂਲ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ, ਸਰਕਾਰੀ ਸਕੂਲ ਜਿਹੜੇ ਪ੍ਰਾਇਮਰੀ ਸਕੂਲ ਨੇ ਜਾਂ ਪ੍ਰੀ ਪ੍ਰਾਇਮਰੀ ਸਕੂਲ ਨੇ, ਉਹਨਾਂ ਲਈ ਆ ਇਹ, ਛੋਟੇ ਬੱਚਿਆਂ ਦੇ ਲਈ, ਕਿ ਉਹਨਾਂ ਦੇ ਲਈ ਜਿਹੜੀ ਸਕੂਲ ਦੀ ਮੈਨੇਜਮੈਂਟ ਕਮੇਟੀ ਆ ਉਹ ਜਵਾਕਾਂ ਨੂੰ ਵਰਦੀਆਂ ਖਰੀਦ ਕੇ ਦੇਗੀ। ਠੀਕ ਹੈ। ਪਰ ਹੋਇਆ ਕੀ, ਜਿਹੜੇ ਡੀਓ ਆਫਿਸ ਨੇ ਉਹ ਨਾ ਅਫਸਰਾਂ ਨੇ ਤੇ ਅਧਿਕਾਰੀਆਂ ਨੇ ਕਿਹਾ ਕਿ ਨਾ 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 ਵਰਦੀਆਂ ਅਸੀਂ ਲੈ ਕੇ ਦੇਵਾਂਗੇ ਜੀ, ਪੈਸਾ ਨਹੀਂ ਥੱਲੇ ਭੇਜਿਆ, ਵਰਦੀਆਂ ਆਪ ਖਰੀਦ ਕੇ ਦਿੱਤੀਆਂ। ਤੁਹਾਡੇ ਧਿਆਨ 'ਚ ਹੋਣਾ, ਜੋ ਤੁਸੀਂ ਵਜੀਫੇ ਘਟਾਲੇ ਦੀ ਗੱਲ ਕਰ ਰਹੇ ਸੀ, ਤਾਂ ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਚਰਚਾ ਕਿੰਨੀ ਵਾਰ ਖੁੱਲ ਕੇ ਆਈ ਕਿ ਇੱਕ ਜਵਾਕ ਨੂੰ ਕਿੰਨੀ ਥਾਂ ਦਾਖਲ ਦਿਖਾਇਆ ਗਿਆ ਵਜੀਫਾ ਦੀ ਸਬਸਿਡੀ ਵਾਲੇ ਉਹ ਪੈਸੇ ਲੈਣ ਦੇ ਚੱਕਰ 'ਚ। ਹਾਂਜੀ, ਇੱਕੋ ਵਿਦਿਆਰਥੀ ਨੂੰ ਵੱਖ-ਵੱਖ ਸਟਰੀਮ 'ਚ ਵੀ ਦਿਖਾਤਾ, ਵੱਖ-ਵੱਖ ਕਾਲਜਾਂ 'ਚ ਵੀ ਦਿਖਾਤਾ। ਇੱਥੇ ਤਾਂ ਪ੍ਰਵੀਨ ਜੀ ਸਿਰਾ ਕੀਤਾ ਅੱਛਾ ਖਾਣ ਵਾਲਿਆਂ ਨੇ ਜੀ। ਜਵਾਕ ਪਿੰਡ ਦੇ ਵਿੱਚ ਕਿੰਨੇ ਨੇ ਪ੍ਰਾਇਮਰੀ ਦੀ ਉਮਰ ਦੇ, ਉਹਨਾਂ ਨੂੰ ਸਾਰਿਆਂ ਨੂੰ ਸਰਕਾਰੀ 'ਚ ਦਾਖਲ ਕਰ ਲਿਆ, ਚਾਹੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ। ਠੀਕ ਹੈ। ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਜਵਾਕਾਂ ਨੂੰ ਰਜਿਸਟਰ 'ਚ ਦਾਖਲ ਕੀਤਾ। ਠੀਕ ਹੈ। ਤੇ ਰਜਿਸਟਰ 'ਚ ਉਹਨਾਂ ਦੇ ਨਾਂ ਤੇ ਵਰਦੀਆਂ ਖਰੀਦ ਲੀਆਂ ਤੇ ਰਜਿਸਟਰ 'ਚ ਵੰਡਤੀਆਂ। ਇਹ ਤਾਂ ਸਿੱਧਾ ਘਪਲਾ ਜੀ। ਫਿਰ ਜਵਾਕਾਂ ਦੀ ਸ਼ਕਲ ਸੂਰਤ, ਪਰਿਵਾਰ ਦਾ ਪਿਛੋਕੜ ਦੇਖ ਕੇ ਵੀ ਧਿਆਨ ਰੱਖਿਆ। ਇੱਕ ਜਮਾਤ ਦੇ ਵਿੱਚ ਬਹੁਤ ਗਰੀਬ ਬੱਚੇ 10 ਨੇ ਤੇ ਇਹਨਾਂ ਦੇ ਮਾਪੇ ਸਮਰੱਥ ਨਹੀਂ ਕਿ ਆ ਕੇ ਕਿਸੇ ਨੂੰ ਪੁੱਛ ਲੈਣ। ਠੀਕ ਹੈ। ਉਹਨਾਂ ਨੂੰ ਸੈਕਿੰਡ ਹੈਂਡ ਵਰਦੀਆਂ ਲੈ ਕੇ ਦੇ ਦਿੱਤੀਆਂ ਜੀ। ਮਤਲਬ ਇੰਨੀ ਮਾੜੀ ਮਾਨਸਿਕਤਾ। ਆ ਲੋ ਜੀ, ਕਹਿੰਦੇ ਮਤਲਬ ਕੀ ਕੁਝ ਹੋਇਆ। ਹੁਣ ਮੈਂ ਤੁਹਾਡੇ ਨਾਲ ਸਾਹਮਣਾ ਕਰਦਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤੇ ਹੋਰ ਉਹਨਾਂ ਦੇ ਸੰਬੰਧਿਤ ਅਧਿਕਾਰੀ ਨੇ, ਉਹਨਾਂ ਨੇ ਆਪ ਇਹ ਵਰਦੀਆਂ ਖਰੀਦਣੀਆਂ ਸਕੂਲ ਮੈਨੇਜਮੈਂਟ ਦੀ ਬਜਾਏ ਜੀ। ਫਿਰ 150 ਤੋਂ ਲੈ ਕੇ 200 ਤੱਕ ਨਵੀਂ ਵਰਦੀਆਂ 'ਚੋਂ ਘਪਲਾ ਕੀਤਾ 600 ਰੁਪਏ ਪਿੱਛੇ, ਤੇ ਪੁਰਾਣੀਆਂ ਵਰਦੀਆਂ 'ਚ 300 ਰੁਪਏ ਤੋਂ ਵੱਧ ਖਾ ਗਏ ਜੀ। ਤੇ ਇਸ ਤਰ੍ਹਾਂ ਪ੍ਰਾਈਵੇਟ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਦਾਖਲ ਕੀਤਾ। ਜਿਵੇਂ ਹੁਣ ਮਤਲਬ ਕਿ ਇੱਥੇ ਸਾਹਮਣੇ ਆਏ ਤੱਥ ਕਿ ਇੱਕ ਸਕੂਲ ਦੇ ਵਿੱਚ 45 ਜਵਾਕ ਰਜਿਸਟਰ 'ਚ ਦਾਖਲ ਦਿਖਾਏ ਗਏ ਨੇ ਇੱਕ ਪਿੰਡ ਦੇ। ਠੀਕ ਹੈ। ਤੇ ਸਕੂਲ 'ਚ ਜਵਾਕ ਨੇ ਦਾਖਲ 15 ਜੀ। ਅਧਿਕਾਰੀਆਂ ਦੇ ਰਿਕਾਰਡ 'ਚ 45 ਨੇ, ਸਕੂਲ ਦੇ ਰਿਕਾਰਡ 'ਚ 15 ਨੇ ਜੀ। ਤੇ ਉਹ ਬਾਕੀ 35 ਬੱਚਿਆਂ ਦਾ ਹੀ ਵਰਦੀਆਂ ਸਿੱਧੀਆਂ ਖਾ ਗਏ। ਉਹ ਅੱਛਾ। ਤੇ ਮਤਲਬ 18,000 ਤਾਂ ਸਿੱਧਾ ਹੀ ਗਿਆ ਨਾ। ਤੇ ਇੱਕ ਪ੍ਰਾਇਮਰੀ ਸਕੂਲ ਦੀ ਘਟਨਾ ਹੈ। ਹੁਣ ਇਹਨੂੰ ਪੂਰੇ ਪੰਜਾਬ ਦੇ ਹਵਾਲੇ ਨਾਲ ਦੇਖ ਲਓ। ਸੰਗਰੂਰ ਦੇ ਵਿੱਚ ਪੁਰਾਣੀਆਂ ਵਰਦੀਆਂ ਦੇ ਬਿੱਲ ਵਧਾ ਕੇ ਦਿਖਾਉਣ ਦਾ ਮਾਮਲਾ ਸਾਹਮਣੇ ਆ ਗਿਆ। ਇਸੇ ਤਰ੍ਹਾਂ ਇੱਕ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਰਾਮੂਵਾਲੀਆ ਪਿੰਡ ਦੇ ਵਿੱਚ ਪ੍ਰਾਈਵੇਟ ਜਵਾਕਾਂ ਨੂੰ ਸਕੂਲ 'ਚ ਦਾਖਲ ਕਰਾਉਣ ਦਾ ਮਾਮਲਾ ਸਾਹਮਣੇ ਆ ਗਿਆ। ਸੋ ਹੁਣ ਸਾਡੇ ਹਰਜੋਤ ਬੈਂਸ ਹੋਰਾਂ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਆ, ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ, ਜਾਂਚ ਪੜਤਾਲ ਕਰ ਰਹੇ ਹਾਂ ਕਿ ਸਾਰਾ ਖੇਡ ਹੋਇਆ ਕਿਵੇਂ ਆ। ਸੋ 1.5 ਮਹੀਨੇ ਦੇ ਵਿੱਚ 21 ਕਰੋੜ ਦੇ ਪੈਸੇ ਨੂੰ ਵਰਦੀਆਂ ਵਾਲੇ ਨੂੰ ਖੁਰਦ-ਬੁਰਦ ਕਰਨਾ, 600 ਰੁਪਇਆ ਪਰ ਜਵਾਕ ਅਲਾਟ ਹੋਵੇ, ਕਿਤੇ ਸਸਤੀ ਖਰੀਦ ਲਈ, ਕਿਤੇ ਘਟੀਆ ਖਰੀਦ ਲਈ, ਕਿਤੇ ਰੰਗੇ ਨਹੀਂ ਮਿਲਦਾ, ਕਿਤੇ ਪੁਰਾਣੀ ਖਰੀਦ ਲਈ, ਕਿਤੇ ਜਵਾਕ ਪ੍ਰਾਈਵੇਟ ਦਾਖਲ ਕਰ ਲਏ। ਸੋ ਆ ਸਾਰਾ ਖੇਡਾ ਤੇ ਨਤੀਜਾ ਹੁਣ ਇਸ ਮਾਮਲਿਆਂ ਦੇ ਵਿੱਚ 3 BO ਮਤਲਬ ਸਸਪੈਂਡ ਕਰ ਦਿੱਤੇ ਗਏ। ਅੱਛਾ। ਅੰਮ੍ਰਿਤਸਰ ਜ਼ਿਲ੍ਹੇ ਦੇ 3 ਨੇ, ਜਿਹਦੇ ਵਿੱਚੋਂ ਮੈਂ ਦੇਖ ਰਿਹਾ BO ਹੈ ਇੱਕ ਜਸਪਾਲ ਬਲਾਕ ਅੰਮ੍ਰਿਤਸਰ ਦਾ, ਇੱਕ BO ਹੈ ਰਵਿੰਦਰਜੀਤ ਕੌਰ, ਇੱਕ BO ਹੈ ਦਲਜੀਤ, ਇਸੇ ਤਰ੍ਹਾਂ ਇੱਕ ਪਹਿਲਾਂ ਦਲਜਿੰਦਰ ਕੌਰ ਹੈ। ਇਹ ਸਸਪੈਂਡ ਕਰ ਦਿੱਤੇ ਗਏ ਨੇ ਜੀ। ਹੁਣ ਤੇ ਹਜੇ ਹੋਰ ਪੂਰੇ ਪੰਜਾਬ ਦੇ ਵਿੱਚ ਹੁਣੇ ਜਾਂਚ ਸ਼ੁਰੂ ਹੋ ਗਈ ਹੈ। ਸੋ ਇਹ ਨਵੀਂ ਸਰਕਾਰ ਦੇ ਵਿੱਚ ਵੀ ਇਹਦਾ ਮਤਲਬ ਤੁਸੀਂ ਭ੍ਰਸ਼ਟਾਚਾਰੀ ਤੇ ਕੰਟਰੋਲ ਨਹੀਂ ਕਰ ਪਾ ਰਹੇ। ਜੇ ਪਹਿਲੀਆਂ 'ਚ ਮਾਫੀਆ ਸੀ, ਇੱਥੇ ਤਾਂ ਹੁਣ ਵਰਦੀ ਮਾਫੀਆ ਵੀ ਆ ਗਿਆ ਜੀ। ਮਤਲਬ ਇਹ ਮੈਨੂੰ ਲੱਗਦਾ ਕਿ
ਅਜਿਹੇ ਲੋਕਾਂ ਨੂੰ ਰਹਿਣ ਦਾ ਅਧਿਕਾਰ ਨਹੀਂ ਕੁਰਸੀਆਂ ਤੇ, ਇਹਨਾਂ ਦੇ ਖਿਲਾਫ ਇਹੋ ਜਿਹੇ ਸਖਤ ਐਕਸ਼ਨ ਹੋਣੇ ਚਾਹੀਦੇ ਨੇ ਤਾਂ ਕਿ ਦੂਜਿਆਂ ਲਈ ਉਦਾਹਰਨ ਬਣੇ। ਸੋ ਘੱਟੋ ਘੱਟ ਤੁਸੀਂ ਮਤਲਬ ਕਿ ਇਹ ਉਹ ਨੇ ਜਿਹੜੇ ਨਰੇਗਾ ਵਾਲੇ ਪੈਸੇ ਵੀ ਖਾ ਜਾਂਦੇ ਨੇ, ਮਨਰੇਗਾ ਵਾਲੇ ਵੀ ਖਾ ਜਾਂਦੇ ਨੇ, ਉਹ ਨੇ ਜਿਹੜੇ ਮਿਡ ਡੇ ਮੀਲ ਵੀ ਖਾ ਜਾਂਦੇ ਨੇ। ਮਤਲਬ ਜਵਾਕਾਂ ਦੀ ਥਾਲੀ ਚੋਂ ਤੁਸੀਂ ਖਿਚੜੀ ਤੱਕ, ਦਲੀਆ ਤੱਕ ਖਾ ਜਾਂਦੇ ਹੋ, ਤੇ ਉਹਨਾਂ ਦੇ ਕੱਪੜੇ, ਉਹਨਾਂ ਦੇ ਲੀੜੇ ਤੱਕ ਖਾ ਜਾਂਦੇ ਹੋ ਤਨ ਢੱਕਣ ਵਾਲੇ, ਤੁਸੀਂ ਉਹਨਾਂ ਦੇ ਸਕੂਲ ਦੀ ਵਰਦੀਆਂ ਤੱਕ ਖਾ ਜਾਂਦੇ ਹੋ, ਕਿਤਾਬਾਂ ਤੱਕ ਖਾ ਜਾਂਦੇ ਹੋ। ਤੇ ਇਹ ਤੋਂ ਵੱਧ ਹੋਰ ਮੰਦਭਾਗਾ ਕੀ ਹੋ ਸਕਦਾ ਪ੍ਰਵੀਨ ਜੀ। ਸੋ ਇਹ 1.5 ਮਹੀਨੇ ਦੇ ਵਿੱਚ 21 ਕਰੋੜ ਦਾ ਘਪਲਾ ਸਾਹਮਣੇ ਆਇਆ, ਜਿਹਨੂੰ ਲੈ ਕੇ ਤਰਥੱਲੀ ਮੱਚੀ ਆ ਹੁਣ ਸਿੱਖਿਆ ਵਿਭਾਗ ਦੇ ਵਿੱਚ, ਤੇ ਕਈਆਂ ਨੂੰ ਹੱਥਾਂ ਪੈਰਾਂ ਦੀ ਪਈ ਆ, ਜਿਨ੍ਹਾਂ ਨੇ ਰਸੀਦਾਂ ਖਰੀਦੀਆਂ, ਜਿਨ੍ਹਾਂ ਨੇ ਬਿੱਲ ਖਰੀਦੇ। ਇੱਥੋਂ ਤੱਕ ਕਿ ਮੈਨੂੰ ਪਤਾ ਲੱਗਿਆ ਕਈ ਦੁਕਾਨਾਂ ਵਾਲਿਆਂ ਤੋਂ ਜਿਹਨਾਂ ਤੋਂ ਲਈਆਂ, ਉਹ ਵੀ ਹੁਣ ਅਫਸਰਾਂ ਅਧਿਕਾਰੀਆਂ ਨੂੰ ਫੋਨ ਕਰ ਪੁੱਛਦੇ ਆ, ਬਾਈ ਸਾਡਾ ਨਾਂ ਤਾਂ ਨਹੀਂ ਵਿੱਚ ਆ ਜਾਊਗਾ ਕਿਤੇ। ਜੀ ਸੋ ਬਿੱਲ ਤਾਂ ਉਹਨਾਂ ਨੇ ਵੀ ਜਾਲੀ ਬਣਾ ਕੇ ਦਿੱਤੇ। ਸੋ ਇਹ ਲੰਬਾ ਚੌੜਾ ਇੱਕ ਨਵਾਂ ਗਰੋਹ ਸਾਹਮਣੇ ਆਇਆ ਪ੍ਰਵੀਨ। ਹਾਂ, ਜਾਲੀ ਬਿੱਲ ਬਣਾ ਕੇ ਮਲਾਈ ਤੁਸੀਂ ਛਕੋ ਤੇ ਨਾ ਕਿਸੇ ਹੋਰ ਦਾ ਆਵੇ। ਹਾਂ, ਹਨਾ, ਉਦੋਂ ਤਾਂ ਇਹ ਸੀਗਾ ਕਿ ਚਲੋ ਜੀ 30 ਬੱਚਿਆਂ ਦਾ ਬਿੱਲ ਹੋਰ ਐ ਕਰੋ, ਵਿੱਚੋਂ ਲੈ ਦੇ ਕੇ 5-7 ਦਾ ਇੱਧਰ ਉੱਧਰ ਕਰ ਦਿਓ ਤੇ ਬਣਾ ਦੇ ਬਿੱਲ। ਲਾਲਚ ਬੁਰੀ ਬਲਾ ਹੈ, ਸਿਆਣੇ ਨੇ ਐਵੇਂ ਨਹੀਂ ਆਖਿਆ ਸ਼ਰਮਾ ਜੀ। ਚਲੋ ਇਹ ਤਾਂ ਸ਼ਰਮਾ ਜੀ, ਇੱਕ ਖਬਰ 'ਚ ਤਾਂ ਤੁਸੀਂ ਦੱਸਿਆ ਵੀ ਚਲੋ ਜਵਾਕਾਂ ਨੂੰ ਵਰਦੀਆਂ ਲੈ ਕੇ ਦਿੱਤੀਆਂ ਜਾਂ ਜ਼ਿਆਦੇ ਪਾਤੀਆਂ, ਪਰ ਜਿਹੜੀ ਅਗਲੀ ਖਬਰ ਆ ਉਹ ਇਸ ਤੋਂ ਵੀ ਸਿਰੇ ਹੀ ਲਾਇਆ ਪਿਆ, ਜਿਵੇਂ ਤੁਸੀਂ ਕਿਹਾ ਸੀਗਾ ਵੀ ਸਿਰੇ ਹੀ ਕੀਤਾ ਪਿਆ। ਆਮ ਹੀ ਪੰਜਾਬੀ ਦਾ ਸ਼ਬਦ ਹੈ ਇੱਕ। ਪਿੰਡ ਇੱਕ ਹੜ ਗਿਆ 1988 ਦੀ ਗੱਲ ਆ ਸਤਲੁਜ ਦਰਿਆ ਦੇ ਵਿੱਚ, ਤੇ ਕੀ ਇਹ ਗੱਲ ਸੱਚ ਹੈ ਕਿ ਉਸ ਪਿੰਡ ਨੂੰ ਗ੍ਰਾਂਟਾਂ ਵੀ ਜਾਂਦੀਆਂ ਰਹੀਆਂ ਤੇ ਉਸ ਪਿੰਡ ਨੂੰ ਪੰਚਾਇਤਾਂ ਵੀ ਉਹਦੀਆਂ ਬੰਦ ਕਰੀਆਂ, ਸਾਰਾ ਕੁਝ ਜਿਵੇਂ ਦੂਜੇ ਪਿੰਡਾਂ 'ਚ ਸ਼ਮਸ਼ਾਨ ਘਾਟ, ਸੜਕਾਂ, ਜੋ ਵੀ ਬਣਦਾ ਉਹ ਸਾਰਾ ਕੁਝ ਉਸ ਪਿੰਡ ਨੂੰ ਮਿਲਦਾ ਰਿਹਾ? ਕਿੱਥੋਂ ਦਾ ਪਿੰਡ ਆ ਤੇ ਕਦੋਂ ਕਰੁੜਿਆ ਸੀ ਤੇ ਕਦੋਂ ਪਤਾ ਲੱਗਿਆ? ਪ੍ਰਵੀਨ ਜੀ, ਇਹ ਪਿੰਡ ਪੰਜਾਬ ਦਾ ਜੀ। ਪੰਜਾਬ ਦਾ ਇਹ ਪਿੰਡ ਫਿਰੋਜ਼ਪੁਰ ਦੇ ਜ਼ਿਲ੍ਹੇ 'ਚ ਪੈਂਦਾ ਜੀ। ਉਸ ਖੇਤਰ ਦੇ ਇਸ ਪਿੰਡ ਦੇ ਵਿੱਚ 1988 ਤੋਂ ਕੋਈ ਘਰ ਨੀਗਾ, ਕੋਈ ਦਰ ਨੀਗਾ, ਠੀਕ ਹੈ ਨਾ, ਕੋਈ ਸੜਕ ਨੀ ਗੀ, ਕੋਈ ਸਕੂਲ ਨੀਗਾ, ਕੋਈ ਵਿਹੀ ਨਹੀਂ, ਕੋਈ ਨਾਲੀ ਨਹੀਂ ਜੀ। ਉਹਦੇ ਬਾਵਜੂਦ 25 ਸਾਲ ਪੰਚਾਇਤ ਬਣੀ ਜੀ, 30 ਸਾਲ ਚੱਲੀ, ਮਤਲਬ 5 ਸਾਲ ਅਗਲੇ ਵੀ ਚੱਲ ਗਈ ਨਾ, ਠੀਕ ਹੈ। ਤੇ 1988 ਤੋਂ ਲੈ ਕੇ ਲਗਭਗ 2018 ਤੱਕ ਕਾਗਜ਼ਾਂ 'ਚ ਪੰਚਾਇਤ ਚੁਣੀ ਜਾਂਦੀ ਰਹੀ, ਪਿੰਡ ਨੂੰ ਗ੍ਰਾਂਟ ਆਉਂਦੀ ਰਹੀ, ਉਹ ਗ੍ਰਾਂਟ 'ਚੋਂ ਸ਼ਮਸ਼ਾਨ ਘਾਟ ਬਣਦੇ ਰਹੇ, ਉਹ ਗ੍ਰਾਂਟ 'ਚੋਂ ਸੜਕਾਂ ਨਾਲੀਆਂ ਬਣਦੀਆਂ ਰਹੀਆਂ। ਜੀ ਜੀ, ਠੀਕ ਹੈ ਨਾ। ਇਹ ਇੱਕ ਹੁਣ ਵੱਡਾ ਘਪਲਾ ਵੀ ਸਾਹਮਣੇ ਆਉਂਦਾ ਤੇ ਇਹਦਾ ਇੱਕ ਹੋਰ ਤੱਥ ਵੀ ਸਾਹਮਣੇ ਆਉਂਦਾ ਜੀ। ਪਹਿਲਾਂ ਤਾਂ ਮਾਮਲਾ ਸਮਝੋ ਪ੍ਰਵੀਨ, ਮਾਮਲਾ ਹੈਗਾ ਫਿਰੋਜ਼ਪੁਰ ਤੋਂ 70 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਪੈਂਦਾ ਹੈ ਚੱਕ ਮਨੂਮਾਛੀ। ਠੀਕ ਹੈ ਜੀ। ਚੱਕ ਮਨੂਮਾਛੀ ਪਿੰਡ ਦੇ ਵਿੱਚ 1988 ਦੇ ਵਿੱਚ ਜਦੋਂ ਹੜ੍ਹ ਆਏ ਤਾਂ ਉਸ 88 ਦੇ ਵਿੱਚ ਇਸ ਪਿੰਡ ਦੇ ਵਿੱਚ ਪਾਣੀ ਇਸ ਕਦਰ ਆਇਆ ਕਿ ਪਿੰਡ ਦਾ ਸਾਰਾ ਪਿੰਡ ਹੜ ਗਿਆ ਇੱਕ ਤਰ੍ਹਾਂ ਦਾ। 40 ਦੇ ਕਰੀਬ ਪਰਿਵਾਰ ਸੀ, ਮਤਲਬ 40 ਦੇ ਕਰੀਬ ਤੁਸੀਂ ਘਰ ਕਹਿ ਸਕਦੇ ਹੋ, ਪਰਿਵਾਰ ਕਹਿ ਸਕਦੇ ਹੋ, ਤੇ 250 ਦੇ ਕਰੀਬ ਇਸ ਪਿੰਡ ਦੀ ਵਸੋਂ ਸੀ 1988 ਦੇ ਵਿੱਚ ਜੀ। ਤੇ ਉਹ 40 ਦੇ 40 ਪਰਿਵਾਰ ਜਦੋਂ ਉੱਜੜ ਗਏ ਤਾਂ ਉਹ ਆਲੇ ਦੁਆਲੇ ਦੇ ਨੇੜਲੇ ਪਿੰਡਾਂ 'ਚ ਰਹਿਣ ਚਲੇ ਗਏ। ਤੇ ਨੇੜਲੇ ਪਿੰਡਾਂ ਜਦੋਂ ਰਹਿਣ ਚਲੇ ਗਏ, ਤਦ ਜਦੋਂ ਚੋਣਾਂ ਹੁੰਦੀਆਂ ਸੀ ਤਦ ਕਾਗਜ਼ਾਂ 'ਚ ਇਸ ਪਿੰਡ 'ਚ ਬੂਥ ਲੱਗਦਾ ਸੀ, ਕਾਗਜ਼ਾਂ ਦੇ ਵਿੱਚ ਨਾਮਜ਼ਦਗੀਆਂ ਭਰ ਹੁੰਦੀਆਂ ਸੀ, ਔਰ ਕਾਗਜ਼ਾਂ 'ਚੋਂ ਹੀ ਪਿੰਡ ਦਾ ਸਰਪੰਚ, ਪੰਚ ਚੁਣ ਲਿਆ ਜਾਂਦਾ ਸੀ। ਜਿਹੜੇ ਜਿਹੜੇ ਬੰਦੇ ਇਸ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਬਸੇ ਪਰ ਵੋਟ ਇਸੇ ਪਿੰਡ ਦੇ ਨਾਂ ਤੇ ਰਹੀ, ਹਾਂਜੀ, ਉਹ ਬੰਦੇ ਕਾਗਜ਼ ਭਰ ਲੈਂਦੇ ਸੀ ਜੀ। ਅੱਛਾ। ਤੇ ਉਹਨਾਂ ਤੋਂ ਕਾਗਜ਼ ਭਰਾ ਕੇ ਉਹਨਾਂ ਨੂੰ ਸਰਪੰਚ ਪੰਚ ਬਣਾ ਦਿੱਤਾ ਜਾਂਦਾ ਸੀ ਜੀ, ਤੇ ਉਹਦੇ ਨਾਂ ਤੇ ਫਿਰ ਗ੍ਰਾਂਟ ਜਾਰੀ ਹੁੰਦੀ ਸੀ। ਤੇ ਉਹ ਗ੍ਰਾਂਟ ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਉਹ ਕੀ ਗ੍ਰਾਂਟ ਅਧਿਕਾਰੀ ਉਹ ਖਾ ਗਏ ਪੰਚਾਇਤ ਵਿਭਾਗ ਦੇ, ਕੀ ਐਮਐਲਏ ਛੱਕ ਗਿਆ, ਕੀ ਮੰਤਰੀ ਛੱਕ ਗਿਆ, ਜਾਂ ਸਰਪੰਚਾਂ ਪੰਚਾਂ ਨੂੰ ਵੀ ਕੋਈ ਦਾਣਾ ਪੈਂਦਾ ਸੀ ਉਹਦੇ ਵਿੱਚੋਂ ਕਿ ਨਹੀਂ ਪੈਂਦਾ ਸੀ। ਜਦੋਂ ਕਿ ਦਮ ਇਹ ਭਰਿਆ ਜਾ ਰਿਹਾ ਹੁਣ ਸਰਪੰਚਾਂ, ਕਿਉਂਕਿ ਬਚਾਅ ਹੁਣ ਉਹਨਾਂ ਪੰਚਾਇਤੀ ਮੈਂਬਰਾਂ ਰਾਹੀਂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਨ੍ਹਾਂ ਤੋਂ ਇਹ ਕਹਾਇਆ ਜਾ ਰਿਹਾ ਕਿ ਨਹੀਂ ਜੀ ਪੈਸਾ ਤਾਂ ਆਇਆ, ਤੇ ਉਹ ਪੈਸਾ ਜੀ ਸਹੀ ਕੰਮਾਂ ਤੇ ਹੀ ਲੱਗਿਆ। ਕਹਿੰਦੇ ਜੀ ਅਸੀਂ ਜਿੱਥੇ ਜਿੱਥੇ ਰਹਿੰਦੇ ਸੀ ਅਸੀਂ ਉੱਥੇ ਉੱਥੇ ਸੜਕਾਂ ਬਣਾ ਲਈਆਂ, ਠੀਕ ਹੈ, ਅਸੀਂ ਉੱਥੇ ਉੱਥੇ ਸ਼ਮਸ਼ਾਨ ਘਾਟ ਬਣਵਾ ਲਏ। ਉਹ ਭਾਈ ਜਿਹੜੇ ਪਿੰਡ 'ਚ ਤੁਸੀਂ ਰਹਿ ਰਹੇ ਹੋ ਤਾਂ ਉਹ ਪਿੰਡ 'ਚ ਬਣ ਜਾਣਗੇ, ਉਹ ਤਾਂ ਉਹ ਪਿੰਡ ਨੂੰ ਵੀ ਗ੍ਰਾਂਟ ਆਈ ਹੋਣੀ। ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਲਓ ਪ੍ਰਵੀਨ ਜੀ, ਮੈਂ ਤੁਹਾਨੂੰ ਦੱਸਦਾ, 1988 ਦੇ ਵਿੱਚ ਕਹਿੰਦੇ ਕਿ ਇਸ ਪਿੰਡ ਦੇ 40 ਪਰਿਵਾਰ, 250 ਲੋਕ ਮਤਲਬ ਇਸ ਪਿੰਡ ਤੋਂ ਉੱਜੜ ਗਏ, ਤੇ ਨਾਲ ਦੇ ਪਿੰਡ ਹੈ ਦਾਰੂਪੁਰ, ਟਿੱਬੀ, ਤਪੀਆਂ, ਰੰਗਾ, ਇਹਨਾਂ 'ਚ ਜਾ ਕੇ ਘਰ ਬਣਾ ਲਏ ਉਹਨਾਂ ਨੇ, ਠੀਕ ਹੈ। ਤੇ ਉਹ ਤੋਂ ਬਾਅਦ ਕਾਗਜ਼ਾਂ ਦੇ ਰਿਕਾਰਡ ਦੇ ਵਿੱਚ ਪਿੰਡ ਬੇਘਰ ਹੋ ਗਿਆ, ਤੇ ਪਰ ਹਕੀਕਤ 'ਚ ਬੇਰੰਗ ਹੋ ਗਿਆ, ਪਰ ਕਾਗਜ਼ਾਂ ਦੇ ਵਿੱਚ ਰੰਗੇ ਰਿਹਾ, ਮਤਲਬ ਘਰ ਬਸੇ ਰਹੇ, ਪਿੰਡ ਬਸੇ ਰਹੇ ਜੀ। ਤੇ ਅੱਜ ਹਕੀਕਤ ਦੇ ਵਿੱਚ ਉਸ ਪਿੰਡ ਨੂੰ ਇੱਕ ਕੱਚਾ ਪਹਾ ਜਾਂਦਾ,
ਰਾਹ ਜਾਂਦਾ, ਪਗਡੰਡੀ ਜਾਂਦੀ ਹੈਗੀ ਹੈ, ਤੇ ਇੱਕ ਗੁਰੂ ਘਰ ਬਣਿਆ ਹੋਇਆ। ਸੋ ਉਹ ਸ਼ਾਇਦ ਬਾਅਦ ਚੋਂ ਬਣਿਆ, ਉਹ ਵੀ ਦਰਿਆ ਉਤਰਨ ਤੋਂ ਬਾਅਦ ਕਹਿੰਦੇ ਉਹ ਗੁਰੂ ਘਰ ਬਣਿਆ। ਉਹ ਤੋਂ ਇਲਾਵਾ 500 ਏਕੜ ਦਾ ਪਿੰਡ ਦਾ ਰਕਬਾ ਹੈ, ਜਿਹਦੇ ਵਿੱਚੋਂ 300-350 ਏਕੜ ਹੈ ਜਿਹੜਾ ਉਹ ਦਰਿਆ 'ਚ ਹੈ ਅਜੇ ਵੀ। ਠੀਕ ਹੈ। ਤੇ ਬਾਕੀ ਜਿਹੜਾ ਰਕਬਾ ਹੈ ਉਹਦੇ ਵਿੱਚ ਫਸਲ ਬੀਜੀ ਜਾਂਦੀ ਹੈ, ਸਿਰਫ ਖੇਤ ਨੇ ਜੀ। 150 ਤੋਂ 200 ਏਕੜ ਜਿਹੜਾ ਥਾਂ ਬਚਦੀ ਹੈ, ਉਹਦੇ ਵਿੱਚ ਇਸ ਸਮੇਂ ਵੀ ਕਹਿੰਦੇ ਕਣਕ ਜਾਂ ਸਰੋਂ ਜਾਂ ਏਦਾਂ ਉਹ ਚੀਜ਼ਾਂ ਲੱਗੀਆਂ ਹੋਈਆਂ। ਸੋ ਇਸ ਹਵਾਲੇ ਨਾਲ ਉਸ ਪਿੰਡ ਦੇ ਵਿੱਚ ਹੋਰ ਕੁਝ ਨਹੀਂ। ਹੁਣ ਸਵਾਲ ਖੜਾ ਹੈ ਕਿ ਇੱਥੇ ਹਰ ਵਾਰ ਪੰਚਾਇਤ ਜਦੋਂ ਬਣੀ ਤਾਂ ਗ੍ਰਾਂਟ ਬਕਾਇਦਾ ਜਾਰੀ ਹੋਈ ਪ੍ਰਵੀਨ ਜੀ। ਉਸ ਗ੍ਰਾਂਟ ਦੇ ਵਿੱਚੋਂ ਕਹਿੰਦੇ ਸੜਕਾਂ ਵੀ ਬਣੀਆਂ, ਗਲੀਆਂ ਨਾਲੀਆਂ ਵੀ ਬਣੀਆਂ, ਸ਼ਮਸ਼ਾਨ ਘਾਟ ਵੀ ਬਣੇ, ਤੇ ਹੋਰ ਕੰਮਾਂ ਦੇ ਉੱਤੇ ਵੀ ਪੈਸਾ ਖਰਚ ਹੋਇਆ। ਇੱਥੋਂ ਤੱਕ ਕਿ ਨਰੇਗਾ ਦੇ ਉੱਤੇ ਵੀ ਪੈਸਾ ਖਰਚ ਹੋਇਆ, ਲੇਬਰ ਨੂੰ ਵੀ ਪੈਸਾ ਦਿੱਤਾ ਗਿਆ। ਇਹ ਸਾਰਾ ਰਿਕਾਰਡ ਖੜਾ ਹੈ। ਕਹਿੰਦੇ ਇੱਥੇ ਮਤਲਬ ਕਿ ਇਸ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਇਹ ਪੈਸਾ ਫਿਰ ਕਿਵੇਂ ਫਿਰ ਜਾਂਚ ਲਈ ਸ਼ੁਰੂ ਹੋ ਗਈ ਕਾਰਵਾਈ। ਇਹ ਅੱਜ ਦੀ ਜਾਂਚ ਨਹੀਂ ਹੋਈ ਪ੍ਰਵੀਨ ਜੀ। 2013 ਦੇ ਵਿੱਚ ਜਾਂਚ ਸ਼ੁਰੂ ਹੁੰਦੀ ਹੈ, 2016 ਚ ਪੂਰੀ ਹੁੰਦੀ ਹੈ ਜੀ। ਤੇ 13 ਤੋਂ 16 ਦਾ ਸਮਾਂ ਜਿੰਨਾ ਕਿ ਮੈਨੂੰ ਸਮਝ ਆਉਂਦਾ ਹੈ ਕਿ ਬਾਦਲਾਂ ਦਾ ਰਾਜ ਸੀ ਸ਼ਾਇਦ ਪੰਜਾਬ 'ਚ। ਜੀ ਬਿਲਕੁਲ, ਠੀਕ ਹੈ ਨਾ ਜੀ। ਤੇ ਬਾਦਲਾਂ ਦੇ ਰਾਜ ਚੋਂ ਹੀ ਨਿਕਲ ਕੇ ਕੈਪਟਨ ਦੇ ਰਾਜ ਤੱਕ ਵੀ ਆਉਂਦਾ। ਇੱਕ ਰਿਪੋਰਟ 18 ਚ ਆ ਕੇ ਸਬਮਿਟ ਹੁੰਦੀ ਜੀ। ਵਿਜੀਲੈਂਸ ਵੱਲੋਂ ਇਸ ਦੀ 2013 ਚ ਜਾਂਚ ਸ਼ੁਰੂ ਕੀਤੀ ਜਾਂਦੀ ਹੈ, 2016 ਚ ਪੂਰੀ ਹੋ ਜਾਂਦੀ ਹੈ। ਵਿਜੀਲੈਂਸ ਦੇ ਇੰਸਪੈਕਟਰ ਸੀ ਸੁਭਾਸ਼ ਚੰਦਰ ਜੀ। ਉਹਨੇ ਜੀ ਰਿਪੋਰਟ ਤਿਆਰ ਕੀਤੀ। ਰਿਪੋਰਟ ਦੇ ਵਿੱਚ ਚੱਕ ਜਿਹੜਾ ਮਨੂਮਾਛੀ ਪਿੰਡ ਹੈ ਉਹਨੂੰ ਕਿਤੇ ਮਨੂਮਾਛੀ ਲਿਖਤਾ, ਕਿਤੇ ਮਨੂਮਾਛੀ ਦਾਖਲੀ ਟਿੱਬੀਆਂ ਲਿਖਤਾ ਜੀ। ਆਹ ਨਾਮ ਵੀ ਉੱਪਰ ਥੱਲੇ ਜੇ ਖੇਲ ਕੀਤੇ, ਤੇ ਤਾਂ ਕਿਉਂਕਿ ਉਹ ਲੋਕ ਉੱਥੇ ਜਾ ਕੇ ਬਸੇ ਮੈਨੂੰ ਨਾ ਪਿੰਡਾਂ 'ਚ ਨਾਲ ਦਿਆਂ 'ਚ, ਉਹ ਦਿਖਾ ਕੇ ਜੀ ਰਿਪੋਰਟ ਕੀ ਦੇਤੀ ਕਿ ਬਿਲਕੁਲ ਜੀ ਪਿੰਡ ਵਸਦਾ ਹੈ। ਅੱਛਾ, ਪਿੰਡ ਕਾਗਜ਼ਾਂ 'ਚ ਹੈਗਾ ਜੀ ਕਹਿੰਦਾ ਜੀ। ਉਸ ਬੰਦੇ ਨੇ ਆਪਣੀ ਰਿਪੋਰਟ ਦਾਖਲ ਕਰਾਈ ਤੇ ਰਿਪੋਰਟ 'ਚ ਲਿਖਿਆ, ਬਕਾਇਦਾ ਤੌਰ ਤੇ ਲਿਖਿਆ ਕਿ ਬਿਲਕੁਲ ਜੀ ਇਹ ਪਿੰਡ ਹੈਗਾ, ਮਤਲਬ ਹਕੀਕਤ 'ਚ ਤੇ ਇਸ ਪਿੰਡ 'ਚ ਵਿਕਾਸ ਦੇ ਕੰਮ ਹੋਏ ਨੇ। ਵਾਹ। ਇਹ ਰਿਪੋਰਟ ਦੇਤੀ। ਉਹ ਤੋਂ ਬਾਅਦ ਡੀਐਸਪੀ ਵਿਜੀਲੈਂਸ ਮੱਖਣ ਸਿੰਘ ਨੇ ਇਸ ਰਿਪੋਰਟ ਤੇ 31 ਅਗਸਤ 2018 ਨੂੰ ਤਸਦੀਕ ਕੀਤਾ ਇਹਨੂੰ ਜੀ। 2013 ਚ ਜਾਂਚ ਸ਼ੁਰੂ ਹੋ ਕੇ 16 ਚ ਰਿਪੋਰਟ ਸਬਮਿਟ ਹੁੰਦੀ ਹੈ, ਤੇ 18 ਦੇ ਵਿੱਚ ਜਦੋਂ ਬਾਦਲਾਂ ਦਾ ਰਾਜ ਆ ਗਿਆ, ਕੈਪਟਨ ਦਾ ਰਾਜ ਆ ਗਿਆ ਬਾਦਲਾਂ ਤੋਂ ਬਾਅਦ, ਹਾਂਜੀ, ਤੇ 18 ਦੇ ਵਿੱਚ ਡੀਐਸਪੀ ਮੱਖਣ ਸਿੰਘ ਨੇ ਤਸਦੀਕ ਕੀਤਾ ਤੇ ਬਿਲਕੁਲ ਠੀਕ ਹੈ ਜੀ, ਇਹ ਰਿਪੋਰਟ ਸਹੀ ਪਾਈ ਗਈ ਤੇ ਮਾਮਲਾ ਠੰਡੇ ਵਾਸਤੇ ਚਲਾ ਗਿਆ ਜੀ। ਹੁਣ ਇੱਥੋਂ ਹਿਸਾਬ ਲਾਓ ਕਿ ਆਹ ਜਿਹੜਾ ਸਾਰਾ ਖੇਡ ਖੜਾ ਹੈ, ਇਹਦੇ ਪਿੱਛੇ ਕੌਣ ਹੈ ਕਿ ਜਿਹੜਾ ਇੰਨੇ ਕਰੋੜਾਂ ਰੁਪਈਏ ਜਾਰੀ ਵੀ ਹੋਏ, ਲੱਖਾਂ ਰੁਪਈਏ ਆਏ ਵੀ, ਤੇ ਗ੍ਰਾਂਟ ਖਾਧੀ ਵੀ ਗਈ। ਪਿੰਡ ਦਾ 60% ਹਿੱਸਾ ਦਰਿਆ ਦੇ ਵਿੱਚ ਹੈ ਜਿਹੜਾ ਵਸੋਂ ਵਾਲਾ, ਖੇਤਾਂ ਵਾਲਾ ਹਿੱਸਾ ਬਰਕਰਾਰ ਹੈ। 21,77,912 ਇਹ 2013 ਤੱਕ ਇਹ ਗ੍ਰਾਂਟ ਆ ਗਈ ਇਹਨੂੰ ਜੀ। 21,77,912 ਰੁਪਏ ਦੀ ਗ੍ਰਾਂਟ ਕਹਿੰਦੇ ਉਸ ਸਮੇਂ ਆਈ ਆ, ਜਿਹਦੇ ਵਿੱਚੋਂ 14 ਲੱਖ ਸ਼ਮਸ਼ਾਨ ਘਾਟਾਂ ਤੇ ਲਾਇਆ ਕਹਿੰਦੇ। 2 ਨਲਕੇ ਵੀ ਲਵਾਏ ਨੇ ਪਿੰਡ ਦੇ ਵਿੱਚ, ਦੂਜਾ ਸ਼ਮਸ਼ਾਨ ਘਾਟ ਵੀ ਬਣਾਇਆ ਕਹਿੰਦੇ। ਮਨਰੇਗਾ ਤਹਿਤ ਵੀ 5 ਲੱਖ ਰੁਪਇਆ ਖਰਚਿਆ ਹੈ। ਸਫਾਈ ਕਰਮੀਆਂ ਨੂੰ, ਲੇਬਰਾਂ ਨੂੰ ਵੀ 1 ਲੱਖ ਦੇ ਕਰੀਬ ਦਿੱਤੇ ਨੇ। ਤੇ ਇੱਧਰ ਜਿਹੜਾ ਮਤਲਬ ਕਿ ਸ਼ਿਕਾਇਤ ਕਰਤਾ ਹੈ ਪਿੰਡ ਦੇ ਵਿੱਚੋਂ ਜਿਹੜੇ ਬੰਦੇ ਨੇ ਇਹ ਤੱਥ ਸਾਹਮਣੇ ਲਿਆਉਣ ਦੇ ਲਈ ਸਰਕਾਰਾਂ ਤੱਕ ਸਮੇਂ-ਸਮੇਂ ਪਹੁੰਚ ਕੀਤੀ, ਚਿੱਠੀਆਂ ਤੱਕ ਲਿਖੀਆਂ, ਉਹਦੇ ਵਾਲੇ ਨੂੰ ਆ ਰਿਹਾ ਕਹਿੰਦੇ ਜੀ ਪਿਛਲੇ ਸਾਲਾਂ ਦੇ ਵਿੱਚ ਵੀ, ਪਿਛਲੇ 5 ਸਾਲਾਂ ਦੇ ਵਿੱਚ ਵੀ ਕਹਿੰਦੇ 22 ਲੱਖ ਦੀ ਗ੍ਰਾਂਟ ਫੇਰ ਜਾਰੀ ਹੋਣੀ। ਠੀਕ ਹੈ। ਸੋ 21 ਲੱਖ ਪਹਿਲਾਂ ਖੜਾ ਹੈ, 22 ਲੱਖ ਆਹ ਕਰੀਬ ਖੜਾ ਹੈ, ਤਾਂ ਇੱਥੋਂ ਹਿਸਾਬ ਲਾ ਲਓ ਤੁਸੀਂ 50 ਲੱਖ ਦਾ ਤਾਂ ਹੋ ਗਿਆ ਕਪੜਾ। ਇਹ ਤੋਂ ਬਿਨਾਂ ਹੋਰ ਜਿਹੜੀਆਂ ਸਕੀਮਾਂ ਤਹਿਤ ਕੋਈ ਫੰਡ ਆਏ ਹੁਣ ਸਰਪੰਚਾਂ ਪੰਚਾਂ ਦੇ ਨਾਂ ਤੇ, ਤਾਂ ਹੀ ਸਵਾਲ ਖੜਾ ਕਿ ਹੁਣ ਪੰਚਾਇਤਾਂ ਨੂੰ ਕੀ ਮੋਹਰਾ ਬਣਾਇਆ ਜਾ ਰਿਹਾ, ਕੀ ਪੰਚਾਇਤਾਂ ਦੇ ਰਾਹੀਂ ਗ੍ਰਾਂਟ ਜਾਰੀ ਕਰਕੇ ਅਧਿਕਾਰੀ ਖਾਂਦੇ ਸੀ, ਐਮਐਲਏ ਖਾਂਦੇ ਸੀ, ਜਾਂ ਪੰਚਾਇਤਾਂ ਹਨੇਰੇ 'ਚ ਸੀ, ਕੱਲੇ ਸਕੱਤਰ ਪੱਧਰ ਦੀ ਖੇਡ ਹੁੰਦੀ ਸੀ, ਪੰਚਾਇਤ ਵਿਭਾਗ ਪੱਧਰ ਦੀ ਖੇਡ ਹੁੰਦੀ ਸੀ, ਕੌਣ ਇਹਦੇ ਵਿੱਚ ਸ਼ਾਮਲ ਹੈ। ਸੋ ਆਪਣੇ ਆਪ ਸਵਾਲ ਖੜਾ 1988 ਤੋਂ ਲੈ ਕੇ ਜੇ 2018 ਤੱਕ ਪੰਚਾਇਤਾਂ ਬਣਦੀਆਂ ਰਹੀਆਂ ਹੈ ਨਾ, 25 ਤੋਂ 30 ਸਾਲ ਤੱਕ ਪੰਚਾਇਤਾਂ ਬਣੀਆਂ, ਔਰ 2013 ਤੋਂ 2016 ਤੱਕ ਵਿਭਾਗੀ ਰਿਪੋਰਟਾਂ ਹੀ ਕਹਿੰਦੀਆਂ ਨੇ ਕਿ ਨਹੀਂ ਜੀ ਪਿੰਡ 'ਚ ਤਾਂ ਵਿਕਾਸ ਹੋ ਰਿਹਾ ਹੈ, ਜਿੱਥੇ ਇਕੱਲਾ ਕੱਚਾ ਪਹਾ ਹੋਰ ਕੁਝ ਹੈ ਹੀ ਨਹੀਂਗਾ ਤੇ ਇੱਕ ਗੁਰੂ ਘਰ ਹੈ, ਤੇ ਉਸ ਪਿੰਡ ਦੇ ਬਾਰੇ ਇਹ ਦਿਖਾਇਆ ਜਾਵੇ ਕਿ ਵਿਕਾਸ ਹੋ ਗਿਆ, ਗਲੀਆਂ ਨਾਲੀਆਂ ਸੜਕਾਂ ਬਣ ਗਈਆਂ, ਤੇ ਇਹਦਾ ਮਤਲਬ ਹੋਰ ਕਪੜੇ ਕੀ ਹੁੰਦੇ ਨੇ ਪ੍ਰਵੀਨ ਜੀ। ਸੋ ਇਸ ਮਸਲੇ ਦੀ ਹੁਣ ਦੁਬਾਰਾ ਵਿਜੀਲੈਂਸ ਜੇ ਜਾਂਚ ਖੋਲਣ ਜਾ ਰਹੀ ਆ, ਤਾਂ ਉਮੀਦ ਕਰਦੇ ਆ ਕਿ ਇਹ ਸਹੀ ਤੱਥਾਂ ਤੱਕ ਜਾਵੇ। ਰਾਜਨੀਤੀ ਨੂੰ ਲਾਂਭੇ ਰੱਖ ਕੇ ਜਿਹੜਾ ਵੀ ਵਿਅਕਤੀ, ਚਾਹੇ ਉਹ ਅੱਜ ਆਪ 'ਚ ਸ਼ਾਮਲ ਹੋ ਗਿਆ ਹੋਵੇ, ਚਾਹੇ ਉਹ ਅਕਾਲੀਆਂ 'ਚ ਹੋਵੇ, ਚਾਹੇ ਕਾਂਗਰਸ 'ਚ ਹੋਵੇ, ਚਾਹੇ ਭਾਜਪਾ ਕਨੀ ਚੱਲ ਗਿਆ ਹੋਵੇ, ਚਾਹੇ ਉਹ ਐਮਐਲਏ ਸਾਬਕਾ ਹੋਵੇ, ਚਾਹੇ ਮੌਜੂਦਾ ਹੋਵੇ, ਸਾਰੇ ਰਿਕਾਰਡ ਚੱਕ ਲਓ। ਸਣੇ ਅਧਿਕਾਰੀ
ਕੋਈ ਵੀ ਕਪੜਾ, ਕੋਈ ਵੀ ਘਟਾਲਾ, ਚਾਹੇ ਵਜੀਫਾ ਹੈ, ਚਾਹੇ ਵਰਦੀ ਹੈ, ਚਾਹੇ ਪੰਚਾਇਤਾਂ ਦੇ ਕੱਪੜੇ ਨੇ, ਚਾਹੇ ਕੋਈ ਹੋਰ ਕੱਪੜੇ ਨੇ, ਕੋਈ ਵੀ ਅਧਿਕਾਰੀਆਂ ਤੋਂ ਬਿਨਾਂ ਨਹੀਂ ਹੁੰਦਾ ਜਨਾਬ। ਤੇ ਉੱਥੇ ਅਧਿਕਾਰੀ ਮੁੱਖ ਮੰਤਰੀ ਨੂੰ ਕਹਿੰਦੇ ਨੇ ਕਿ ਸਾਤੋਂ ਮਨਜ਼ੂਰੀ ਲੈ ਕੇ ਸਾਡੀ ਜਾਂਚ ਸ਼ੁਰੂ ਕਰਿਓ, ਹੈ ਨਾ। ਸੋ ਇਸ ਲਈ ਇੱਥੇ ਸਵਾਲ ਖੜਾ ਹੈ ਕਿ ਜਨਾਬ ਪਿੰਡਾਂ ਦੇ ਲੋਕਾਂ ਨੂੰ, ਪੰਚਾਇਤਾਂ ਨੂੰ ਕੱਪੜੇ ਕਰਨੇ ਵੀ ਇਹੀ ਅਧਿਕਾਰੀ ਸਿਖਾਉਂਦੇ ਨੇ, ਫਾਰਮੂਲੇ ਵੀ ਇਹੀ ਦੱਸਦੇ ਨੇ। ਸੋ ਇਸ ਲਈ ਜਾਂਚ ਔਰ ਕਾਰਵਾਈ ਅਧਿਕਾਰੀਆਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ ਜੀ, ਕਿਉਂਕਿ ਜਦੋਂ ਪਿੰਡ ਹੜਦਾ ਜਾਂ ਪਿੰਡ ਦੇ ਉੱਤੇ, ਪਿੰਡ ਕਿਉਂਕਿ ਜੁੜਿਆ, ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਉਹਦੇ ਨਾਲ ਅਧਿਕਾਰੀਆਂ ਦੇ ਰਾਬਤੇ ਨਾਲ ਹੀ ਜੁੜਿਆ, ਹੋਰ ਉੱਥੇ ਕੋਈ ਸਿੱਧਾ MP ਜਾਂ ਕੋਈ DC ਤਾਂ ਸਿੱਧਾ ਕੋਈ ਜਾਂਦਾ ਨਹੀਂ। BDPO ਜਾਂ ਜਿਹੜੇ ਲੋਕਲ ਪੰਚਾਇਤ ਦੇ ਅਧਿਕਾਰੀ, ਸੈਕਟਰੀ ਦੇ, ਇਹਨਾਂ ਦੇ ਜ਼ਰੀਏ ਪਿੰਡ ਜੁੜਿਆ। ਪਰ 30 ਸਾਲ ਤੱਕ ਪੰਚਾਇਤਾਂ ਬੰਦੀਆਂ ਰਹੀਆਂ, ਕਾਗਜ਼ੀ ਕਾਰਵਾਈਆਂ ਹੁੰਦੀਆਂ ਰਹੀਆਂ ਤੇ ਗ੍ਰਾਂਟਾਂ ਛਕੀਆਂ ਜਾਂਦੀਆਂ ਰਹੀਆਂ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁੱਖ ਕਰਕੇ ਕਾਂਗਰਸ ਦੀ ਸਿਆਸਤ ਦਾ। ਕਾਂਗਰਸ ਦੀ ਕਮੇਟੀ ਦੇ ਵਿੱਚੋਂ ਪਰਨੀਤ ਕੌਰ ਦਾ ਨਾਂ ਤਾਂ ਗਿਆ ਕੱਟਿਆ, ਪਰ ਸਿੱਧੂ ਦਾ ਨਾਂ ਬਰਕਰਾਰ ਹੈ। ਸਿੱਧੂ ਸਾਹਿਬ ਦੇ ਬਾਰੇ ਚਰਚੇ ਨੇ ਕਿ ਅਪ੍ਰੈਲ ਮਹੀਨੇ ਦੇ ਵਿੱਚ ਸ਼ਾਇਦ ਉਹਨਾਂ ਨੇ ਬਾਹਰ ਆ ਜਾਣਾ, ਤੇ ਇਸ ਕਰਕੇ AICC ਦੀ ਜਿਹੜੀ ਕਮੇਟੀ ਦੀ ਲਿਸਟ ਆਈ ਉਹਦੇ ਵਿੱਚ ਸਿੱਧੂ ਦਾ ਨਾਮ ਹੈਗਾ। ਬਿਲਕੁਲ ਜੀ, ਇਹ ਹੁਣ ਆਪਾਂ ਕਹਾਂਗੇ ਕਿ ਸਿੱਧੂ ਤਾਂ ਕਾਂਗਰਸ ਦੇ ਵਿੱਚ ਹੈ, ਇਸ ਲਈ ਉਹਦਾ ਨਾਮ ਹੈਗਾ ਤਾਂ ਕੋਈ ਹਰਜ ਨਹੀਂ। ਪਰ ਦਰਸ਼ਕਾਂ ਨੂੰ ਧਿਆਨ 'ਚ ਹੋਵੇ ਕਿ ਜਦੋਂ ਨਵਜੋਤ ਸਿੱਧੂ ਜੇਲ੍ਹ 'ਚ ਗਏ ਨੇ, ਉਹ ਤੋਂ ਚੰਦ ਦਿਨ ਪਹਿਲਾਂ ਹਾਈ ਕਮਾਂਡ ਨੇ ਤੈਅ ਕਰ ਲਿਆ ਸੀ ਕਿ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਕਰ ਦਿਓ ਜੀ। ਜਦੋਂ ਚੰਨੀ ਦੀ ਸਰਕਾਰ ਗਈ, ਉਹ ਤੋਂ ਬਾਅਦ ਲੱਗਿਆ ਕਿ ਆਪਸੀ ਲੜਾਈ ਦਾ ਨਤੀਜਾ ਉਹਦੇ ਵਿੱਚ ਸਾਰੀਆਂ ਕਾਂਗਰਸੀ ਲੀਡਰਾਂ ਨੇ, ਜਿਹੜੇ ਅੱਜ ਕੱਲ੍ਹ ਭਾਜਪਾ 'ਚ ਵੀ ਚੱਲ ਗਏ ਉਹ ਵੀ, ਜਿਹੜੇ ਅਜੇ ਨਹੀਂ ਗਏ ਉਹ ਵੀ, ਜਿਹੜੇ ਅੱਜ ਕੱਲ੍ਹ ਮਤਲਬ ਕਿ ਨਵਜੋਤ ਸਿੱਧੂ ਦਾ ਪੱਖ ਵੀ ਪੂਰਦੇ ਨੇ ਉਹ ਵੀ, ਸਾਰੇ ਜਾ ਕੇ ਦਿੱਲੀ ਹਾਈ ਕਮਾਂਡ ਕੋਲ ਰੋਏ ਸੀ, ਨਵਜੋਤ ਸਿੱਧੂ ਕਰਕੇ ਹਾਰ ਗਏ। ਤੇ ਉਸ ਸਮੇਂ ਹਾਈ ਕਮਾਂਡ ਨੇ ਅੱਕ ਕੇ ਤੈਅ ਕਰ ਲਿਆ ਸੀ ਕਿ ਇਹਨੂੰ ਤੋਰੋ ਭਾਈ ਜੀ। ਪਰ ਅਚਾਨਕ ਉਹਨਾਂ ਦਾ ਉਹ ਪੁਰਾਣੇ ਮਾਮਲੇ 'ਚ ਉਹਨੂੰ ਸਜ਼ਾ ਹੋ ਗਈ, ਜੇਲ੍ਹ ਚਲੇ ਗਏ ਤੇ ਮਾਮਲਾ ਠੰਡੇ ਵਸਤੇ ਚਲਾ ਗਿਆ। ਤੇ ਹੁਣ ਕਾਂਗਰਸ ਨੂੰ ਲੱਗਦਾ ਕਿ ਨਹੀਂ, ਨਵਜੋਤ ਸਿੱਧੂ ਨੂੰ ਰੱਖਣਾ ਚਾਹੀਦਾ, ਕਿਉਂਕਿ ਹੁਣ ਤਾਂ ਕੈਪਟਨ ਹੋਣੀ ਵੀ, ਉਹਦਾ ਟੱਬਰ ਵੀ ਤੁਰ ਗਿਆ। ਸੋ ਇਸ ਲਈ ਇਹ ਵੱਡੀ ਖਬਰ ਹੈ, ਅਦਰਵਾਈਜ਼ ਇਹ ਕੋਈ ਖਬਰ ਨਹੀਂ। ਖਬਰ ਇਹ ਇਸੇ ਲਈ ਹੈ ਕਿ ਹੁਣ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਹੈ, ਉਹਦੇ ਵਿੱਚ ਜਿਹੜੇ ਮੁੱਖ ਮੈਂਬਰ ਨੇ, ਉਹਦੇ ਵਿੱਚੋਂ ਪੰਜਾਬ ਦੇ ਅੰਦਰੋਂ ਵੀ ਮਤਲਬ ਕਿ ਵੱਡੇ ਲੀਡਰਾਂ ਦੇ ਵਿੱਚ 30-32 ਲੀਡਰ ਸਿੱਧੇ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਪਰਨੀਤ ਕੌਰ ਇਸ ਵਾਰ ਨਹੀਂ ਹੈ। ਠੀਕ ਹੈ, ਕੈਪਟਨ ਤਾਂ ਪਹਿਲਾਂ ਹੀ ਦੂਏ ਪਾਸੇ ਚਲੇ ਗਏ। ਪਰਨੀਤ ਕੌਰ ਅਜੇ ਕਾਂਗਰਸ ਹੈਗੀ, ਅਜੇ ਤਾਂ ਉਹਨੂੰ ਕਾਰਨ ਉਸ ਨੋਟਿਸ ਹੈ। ਹਾਂਜੀ, ਅਜੇ ਤਾਂ ਉਹ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ, ਅਜੇ ਨਾ ਉਹਨੂੰ ਪਾਰਟੀ ਨੇ ਕੱਢਿਆ ਤੇ ਨਾ ਉਹਨੇ ਅਜੇ ਪਾਰਟੀ ਛੱਡੀ ਹੈ। ਪਰ ਉਹ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਨਜ਼ਰ ਆਉਂਦੀ ਹੈ, ਚਾਹੇ ਉਹ ਟੈਂਪੂ 'ਚ ਚੜ ਕੇ ਪ੍ਰਚਾਰ ਕਰੇ BJP ਉਮੀਦਵਾਰਾਂ ਲਈ, ਚਾਹੇ ਅਮਿਤ ਸ਼ਾਹ ਦੇ ਸਮਾਗਮਾਂ 'ਚ ਨਜ਼ਰ ਆਵੇ, ਉਹ ਨਜ਼ਰ ਆਉਂਦੀ ਰਹੀ ਹੈ। ਤੇ ਹੁਣ ਬੇਬਾਕੀ ਨਾਲ ਬੋਲ ਵੀ ਰਹੀ ਹੈ ਕਿ ਕਰ ਲਓ ਜੋ ਕਰਨਾ ਜੀ। ਸੋ ਇਸ ਲਈ ਉਹਦਾ ਨਾਂ ਕੱਟਿਆ ਗਿਆ। ਪਰ ਹਾਂ, ਇਹਦੇ ਵਿੱਚ ਮਤਲਬ ਕਿ ਇੱਧਰ ਨਵਜੋਤ ਸਿੱਧੂ ਨੂੰ ਤਾਂ ਬਰਕਰਾਰ ਰੱਖੇ ਹੀ, ਪਟਿਆਲੇ ਦੇ ਹੋਰ 4 ਲੀਡਰ ਵੀ ਰੱਖੇ, ਪਰਨੀਤ ਕੌਰ ਨੂੰ ਕੱਢ ਕੇ ਇੱਕ ਨਵੀਂ ਬੀਬੀ ਸ਼ਾਮਲ ਵੀ ਕਰ ਲਈ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਇਸ ਦੇ ਵਿੱਚ ਪਰਨੀਤ ਕੌਰ ਦੀ ਥਾਂ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ, ਨਵਜੋਤ ਸਿੱਧੂ ਹੈਗੇ ਨੇ, ਪਟਿਆਲੇ ਤੋਂ ਬ੍ਰਹਮ ਮਹਿੰਦਰਾ ਹੈਗੇ ਨੇ, ਲਾਲ ਸਿੰਘ ਹੈਗੇ ਨੇ, ਹੋਰ ਛੱਡੋ ਪੰਜਾਬ ਮਹਿਲਾ ਕਾਂਗਰਸ ਦੀ ਜਿਹੜੀ ਨਵੀਂ ਪ੍ਰਧਾਨ ਹੈ ਬੀਬੀ ਗਰਸ਼ਰਨ ਕੌਰ ਰੰਧਾਵਾ, ਹਾਂਜੀ, ਉਹਨੂੰ ਇਹ 'ਚ ਸ਼ਾਮਲ ਕੀਤਾ ਗਿਆ। ਤੇ ਇਸ ਤਰ੍ਹਾਂ ਇਹ ਵੱਡੀ ਲਿਸਟ ਹੈ। 34 ਲੋਕਾਂ ਨੂੰ ਇਲੈਕਟਡ ਸ਼ਾਮਲ ਕੀਤਾ ਗਿਆ, 17 ਨੂੰ ਇਹਦੇ ਵਿੱਚ ਜਿਵੇਂ ਦੂਸਰੇ ਮਤਲਬ ਕਿ ਵਿਸ਼ੇਸ਼ ਸੱਦੇ ਤੇ ਹੁੰਦਾ ਉਹ ਸ਼ਾਮਲ ਕੀਤੇ ਗਏ ਨੇ। 34 ਦੇ ਵਿੱਚ ਵੱਡੇ ਨਾਮ ਨੇ, ਪ੍ਰਵੀਨ ਜੀ, ਉਹ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹੈ, ਪ੍ਰਤਾਪ ਬਾਜਵਾ ਵੀ ਹੈ, ਰਾਜਕੁਮਾਰ ਚੱਬੇਵਾਲ ਵੀ ਹੈ, ਅੰਬਿਕਾ ਸੋਨੀ ਵੀ ਹੈ, ਚਰਨਜੀਤ ਚੰਨੀ ਵੀ ਹੈ, ਰੰਧਾਵਾ ਵੀ ਨੇ, ਓਮ ਪ੍ਰਕਾਸ਼ ਸੋਨੀ ਵੀ ਨੇ, ਬ੍ਰਹਮ ਮਹਿੰਦਰਾ ਵੀ ਨੇ, ਰਾਣਾ KP ਵੀ ਨੇ, ਰਾਣਾ ਗੁਰਜੀਤ ਵੀ ਨੇ, ਹੈ ਨਾ, ਵਿਜੇਂਦਰ ਸਿੰਗਲਾ ਵੀ ਨੇ, ਗੁਰਕੀਰਤ ਕੋਟਲੀ ਵੀ ਨੇ, ਨਾਗਰਾ ਵੀ ਨੇ, ਹੈ ਨਾ, ਰਵਨੀਤ ਬਿੱਟੂ ਵੀ ਨੇ, ਇਸੇ ਤਰ੍ਹਾਂ ਅਮਰ ਸਿੰਘ ਵੀ ਨੇ, ਮਨੀਸ਼ ਤਿਵਾੜੀ ਵੀ ਨੇ, ਮੁਹੰਮਦ ਸਦੀਕ ਵੀ ਨੇ, ਹੈ ਨਾ, ਗੁਰਜੀਤ ਸਿੰਘ ਔਜਲਾ ਵੀ ਨੇ, ਭਾਰਤ ਭੂਸ਼ਣ ਆਸ਼ੂ ਵੀ ਹੈਗਾ, ਠੀਕ ਹੈ ਨਾ, ਅਰੁਣਾ ਚੌਧਰੀ ਵੀ ਨੇ, ਰਜਿੰਦਰ ਕੌਰ ਭੱਠਲ ਵੀ ਨੇ, ਨਵਜੋਤ ਸਿੱਧੂ ਵੀ ਨੇ, ਤੇਜਿੰਦਰ ਬਿੱਟੂ ਵੀ ਨੇ, ਸੁਖਪਾਲ ਖਹਿਰਾ ਵੀ ਹੈਗੇ ਨੇ, ਅਮਿਤ ਵਿਜ ਵੀ ਹੈਗੇ ਨੇ, ਇੰਦਰਬੀਰ ਸਿੰਘ ਵੀ ਨੇ, ਅਵਤਾਰ ਹੈਨਰੀ ਵੀ ਹੈ, ਵਰਿੰਦਰ ਢਿੱਲੋਂ ਵੀ ਹੈਗਾ। ਇਸ ਤਰ੍ਹਾਂ ਇਹ ਵੱਡੀ ਲਿਸਟ ਹੈ 34 ਦੀ। ਤੇ ਦੂਸਰੇ ਜਿਹੜੇ 17 ਦੂਜੇ ਕੀਤੇ ਨੇ, ਉਹ 'ਚ ਚੌਧਰੀ ਬਿਕਰਮ ਵੀ ਹੈਗਾ, ਉਹਦੇ ਵਿੱਚ ਕੈਪਟਨ ਸੰਦੀਪ ਸੰਧੂ ਨੂੰ ਵੀ ਰੱਖਿਆ, ਸ਼ਮਸ਼ੇਰ ਦੁੱਲੋ ਨੂੰ ਵੀ ਰੱਖਿਆ, ਮਹਿੰਦਰ KP ਨੂੰ ਵੀ ਰੱਖਿਆ, ਲਾਲ ਸਿੰਘ ਨੂੰ ਵੀ ਰੱਖਿਆ, ਰਜੀਆ ਸੁਲਤਾਨਾ ਵੀ ਹੈ, ਅਮਰਪ੍ਰੀਤ ਲਾਲੀ ਵੀ ਹੈਗੇ ਨੇ, ਇਸੇ ਤਰ੍ਹਾਂ ਚੌਧਰੀ ਮਨੀਸ਼ ਬੰਸਲ ਵੀ ਹੈਗੇ ਨੇ, ਹਰਚੰਦ ਸਿੰਘ ਬਰਾੜ ਵੀ ਹੈਗੇ, ਦਲਜੀਤ ਗਿਲਜੀਆਂ ਵੀ ਹੈਗੇ, ਸੁਖਪਾਲ ਸਿੰਘ ਵੀ ਹੈਗੇ, ਸੁਸ਼ੀਲ ਕੁਮਾਰ ਰਿੱਕੂ ਵੀ ਹੈਗੇ। ਉਹਦੇ ਵਿੱਚ ਇਹੋ ਜਿਹੇ 17 ਨਾਮ ਨੇ। ਸੋ ਚਰਚਾ ਬਸ ਇਸੇ ਗੱਲ ਦੀ ਹੈ ਕਿ ਨਵਜੋਤ ਸਿੱਧੂ ਕਾਂਗਰਸ 'ਚ ਬਰਕਰਾਰ ਨੇ, ਉਹ ਇਹਨਾਂ ਦੀ ਮੇਨ ਮੈਂਬਰੀ ਕਮੇਟੀ 'ਚ 34 'ਚ ਸ਼ਾਮਲ ਨੇ। ਸੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਨੇ। ਕੀ ਉਹਨਾਂ ਲਈ ਕੋਈ ਨਵੇਂ ਅਹੁਦੇ ਦੀ ਵੀ ਤਿਆਰੀ ਹੈ ਕਿ ਉਹਨਾਂ ਨੂੰ ਬਾਹਰ ਆਉਣ ਤੋਂ ਬਾਅਦ ਕੁਝ ਵੱਡਾ ਵੀ ਮਿਲਣ ਵਾਲਾ ਹੈ? ਇਹ ਆਸ ਦੀ ਵੀ ਉਮੀਦ ਵੱਧਦੀ ਜਾ ਰਹੀ ਹੈ
ਸੋ ਕਾਂਗਰਸ 'ਚ ਇਹਦੀ ਫਿਕਰਮੰਦੀ ਵੀ, ਖਾਸ ਕਰ ਰਾਜਾ ਵੜਿੰਗ ਨੂੰ ਖਾਸੀ ਫਿਕਰਮੰਦੀ ਹੈ। ਪਰ ਪ੍ਰਨੀਤ ਕੌਰ ਦਾ ਹੁਣ ਕਾਂਗਰਸ 'ਚੋਂ ਜਾਣਾ ਰਹਿੰਦਾ ਖੁੰਦਾ ਵੀ ਜਿਹੜਾ ਮਾੜਾ ਮੋਟਾ ਕੋਈ ਸਾਥ ਸੀ ਉਹ ਵੀ ਨਹੀਂ ਬਚਿਆ, ਜਾਣਾ ਤੈਅ ਆਪਾਂ ਬਹੁਤ ਸਮੇਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਪਰ ਅੱਜ ਇਸ ਕਮੇਟੀ ਦੀ ਰਿਪੋਰਟ 'ਚ ਉਹਨਾਂ ਦਾ ਨਾਂ ਕੱਟ ਕੇ ਕਾਂਗਰਸ ਨੇ ਸਾਫ਼ ਸੁਨੇਹਾ ਦਿੱਤਾ ਕਿ ਪ੍ਰਨੀਤ ਜੀ ਤੁਹਾਡਾ ਹੁਣ ਭਾਜਪਾ 'ਚ ਥਾਂ ਬਣਦੀ ਆ, ਇੱਥੋਂ ਛੁੱਟੀ। ਹਾਂਜੀ, ਜਿਹਦੇ ਲਈ ਪ੍ਰਚਾਰ ਕਰਨਾ, ਜਿਹਦੀਆਂ ਸਰਗਰਮੀਆਂ 'ਚ ਹਿੱਸਾ ਲੈਣਾ, ਫਿਰ ਚੰਗਾ ਕਿ ਉਹਨੂੰ ਜੁਆਇਨ ਹੀ ਕਰ ਲਓ। ਇਹਦੇ ਨਾਲ ਤਾਂ ਬਿਹਤਰ ਇਹ ਹੈ ਜੁਆਇਨਿੰਗ ਕਿਤੇ MP ਕਿਤੋਂ ਦੇ ਤੁਰੇ ਕਿਤੇ ਫਿਰਦੇ ਆ, ਕੁੜਕੁੜ ਕਿਤੇ ਤੇ ਹੈ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਤੇ ਜਾਂਦੇ ਜਾਂਦੇ ਸ਼ਰਮਾ ਜੀ ਗੱਲ ਕਰੀਏ ਕਰੋਨਾ ਦੀ। ਕਰੋਨਾ ਬਿਮਾਰੀ ਨੇ ਕਈ ਲੋਕਾਂ ਦੇ ਮਨਾਂ ਉੱਤੇ ਡੂੰਘਾ ਅਸਰ ਪਾਇਆ। ਬਿਮਾਰੀ ਨੇ ਘੱਟ, ਪਰ ਉਸੇ ਦਰਮਿਆਨ ਜਿਹੜਾ ਮਾਹੌਲ ਸਿਰਜਿਆ ਗਿਆ ਕਿ ਸੰਪਰਕ 'ਚ ਨਹੀਂ ਆਉਣਾ, ਸਮਾਜਿਕ ਦੂਰੀ ਦਾ ਖਿਆਲ ਰੱਖੋ। ਸਮਾਜਿਕ ਦੂਰੀਆਂ ਤਾਂ ਵੈਸੇ ਹੀ ਲੋਕਾਂ 'ਚ ਬੜੀਆਂ, ਸਰੀਰਕ ਦੂਰੀ ਕਹਿਣਾ ਸੀ ਇੱਥੇ ਸ਼ਬਦ। ਪਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਪਰ ਇੱਕ ਖਬਰ ਇੱਕ ਹੋਰ ਆ ਰਹੀ ਹੈ। ਖਬਰ ਕਹਿੰਦੀ ਹੈ ਇਹ ਗੱਲ ਕਿ ਇੱਕ ਬੀਬੀ ਨੇ, ਇੱਕ ਜਨਾਨੀ ਨੇ ਕਰੋਨਾ ਤੋਂ ਡਰ ਕੇ, ਕਰੋਨਾ ਨੇ ਉਹਨੂੰ ਡਰਾਇਆ, 3 ਸਾਲ ਤੋਂ ਜਵਾਕਾਂ ਸਣੇ ਉਹਨੇ ਘਰ ਵਾਲੇ ਨੂੰ ਕੁੰਡਾ ਵੀ ਨਹੀਂ ਖੋਲਿਆ। ਪ੍ਰਵੀਨ ਜੀ, ਇਹ ਕਰੋਨਾ ਦਾ ਜਿਸ ਕਦਰ ਦਹਿਸ਼ਤ ਫੈਲੀ ਸੀ, ਉਹਦਾ ਮਾਨਸਿਕ ਅਸਰ ਚੋਂ ਆਪਾਂ ਸਾਰੇ ਵੀ ਲੰਘੇ। ਜੀ ਬਿਲਕੁਲ। ਆਪਾਂ ਵੀ ਆਪਣੇ ਘਰਾਂ ਦੇ ਵਿੱਚ 24 ਘੰਟੇ ਘੱਟੋ ਘੱਟ ਸਬਜ਼ੀਆਂ ਨੂੰ, ਫਲਾਂ ਨੂੰ, ਬਾਹਰੋਂ ਇਹ ਚੀਜ਼ ਨੂੰ ਸਾਈਡ ਤੇ ਰੱਖ ਦਿੰਦੇ ਸੀ, ਜਾਂ ਗਰਮ ਪਾਣੀ 'ਚ ਧੋ ਕੇ ਵੈਸੇ ਹੀ ਵਰਤਣੀ ਚਾਹੀਦੀ। ਅੱਜ ਕੱਲ੍ਹ ਜੇ ਛਿੜਕਾਅ ਸਾਰਾ ਕੁਝ ਹੈ ਨਾ, ਉਹ ਤਾਂ, ਪਰ ਜਿਸ ਕਦਰ ਆਪਾਂ ਡਰਦੇ ਸੀ ਕਿ ਦਰਵਾਜ਼ੇ ਨੂੰ ਕਿਸੇ ਨੇ ਹੱਥ ਲਾ ਲਿਆ। ਉਹ ਕਹਿੰਦੇ ਕਿ ਮੇਰਾ ਇੱਕ ਮਿੱਤਰ ਆ, ਉਹ ਮੈਨੂੰ ਕਹਿੰਦਾ ਕਿ ਜਦੋਂ ਬੰਦਾ ਕਿਸੇ ਆਪਣੇ ਖਾਸ ਬੰਦੇ ਦੇ ਵੀ ਘਰੇ ਜਾਂਦਾ ਸੀ ਨਾ, ਤਾਂ ਜਦੋਂ ਪਾਣੀ ਦਾ ਗਲਾਸ ਫੜਾਇਆ ਜਾਂਦਾ ਸੀ, ਤਦ ਫੜਾਉਣ ਵਾਲੇ ਨੂੰ ਲੱਗਦਾ ਸੀ ਕਿ ਲੈ ਵੀ ਇਸ ਗਲਾਸ ਨੂੰ ਮੂੰਹ ਲਾਉਣਾ ਇਹਨੇ, ਲੈ ਵੀ ਕਰੋਨਾ ਸਾਡੇ ਘਰੇ ਛੱਡ ਜਾਣਾ। ਉਧਰ ਕਹਿੰਦਾ ਜਿਹੜਾ ਗਲਾਸ ਫੜ ਰਿਹਾ ਹੁੰਦਾ ਸੀ, ਉਹਨੂੰ ਲੱਗਦਾ ਸੀ ਲੈ ਵੀ ਗਲਾਸ ਰਾਹੀਂ, ਪਾਣੀ ਰਾਹੀਂ ਮੇਰੇ ਕਰੋਨਾ ਅੰਦਰ ਆ ਜਾਣਾ। ਸੋ ਦੋਵੇਂ ਤਰ੍ਹਾਂ ਇੱਕ ਦੂਜੇ ਤੋਂ ਡਰਦੀਆਂ ਸੀ, ਕਹਿੰਦਾ। ਸੋ ਇਹ ਉਹੀ ਸਥਿਤੀ ਚੋਂ ਆਪਾਂ ਸਾਰੇ ਲੰਘੇ ਆ। ਪਰ ਜਦੋਂ 3 ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਮੈਂ ਘਰੋਂ ਬਾਹਰ ਨਿਕਲ ਕੇ ਪਹਿਲੀ ਵਾਰ ਸ਼ੰਭੂ ਬਾਰਡਰ ਤੇ, ਜਿਹੜਾ ਸਤੰਬਰ ਮਹੀਨੇ ਦੇ ਵਿੱਚ ਕਾਲ ਸੀ 27 ਸਤੰਬਰ ਨੂੰ ਭਾਰਤ ਬੰਦ ਦੀ, ਪੰਜਾਬ ਬੰਦ ਦੀ, ਉੱਥੇ ਜਦੋਂ ਗਿਆ ਤੇ ਮੈਂ ਦੇਖਿਆ ਕਿ ਸਾਰਾ ਪੰਜਾਬ ਤਾਂ ਇਹਨਾਂ ਕਾਨੂੰਨਾਂ ਨੇ ਮਰਨੇ ਪਾਤਾ। ਫਿਰ ਸਾਡੇ ਲਈ ਕਰੋਨਾ ਕੀ ਆ ਬਾਈ ਜੀ? ਘਰੋਂ ਮਾਸਕ ਲਾ ਕੇ ਗਏ ਸੀ, ਉੱਥੇ ਜਾ ਕੇ ਸਾਰਾ ਕੁਝ, ਮਤਲਬ ਕਿ ਜਦੋਂ ਮਰਨਾ ਹੀ ਆ ਫਿਰ ਕਰੋਨਾ ਨਾਲ ਨਹੀਂ ਮਰਾਂਗੇ, ਲੜ ਕੇ ਮਰਾਂਗੇ ਫਿਰ ਤਾਂ। ਜੀ। ਸੋ ਇਸ ਚੀਜ਼ ਨੇ ਡਰ ਪੈ ਖਤਮ ਕੀਤੇ ਨੇ ਸਾਡੇ, ਖਾਸ ਕਰ ਅੰਦੋਲਨ ਨੇ ਦੁਨੀਆ ਭਰ ਦੇ ਵਿੱਚ ਇਹ ਇੱਕ ਭਰਮ ਭੁਲੇਖਾ ਕਰੋਨਾ ਦਾ ਬਹੁਤ ਤੋੜਿਆ ਸੀ ਕਿਸਾਨ ਅੰਦੋਲਨ ਨੇ। ਪਰ ਆਹ ਗੁੜਗਾਉਂ ਦੀ ਘਟਨਾ ਪ੍ਰਵੀਨ ਜੀ, ਠੀਕ ਹੈ, ਪੰਜਾਬ ਦੇ ਨਾਲ ਲੱਗਦੇ ਗਵਾਂਢੀ ਸੂਬੇ ਹਰਿਆਣਾ ਦੇ ਗੁੜਗਾਉਂ ਦੇ ਇੱਕ ਪੌਸ਼ ਏਰੀਆ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਵਿਅਕਤੀ ਦੀ ਧਰਮ ਪਤਨੀ, 35 ਸਾਲ ਦੀ ਉਮਰ ਹੈ, ਪੜ੍ਹੀ ਲਿਖੀ ਲੇਡੀ ਹੈ, 11 ਸਾਲ ਦਾ ਉਹਦਾ ਬੱਚਾ ਜੀ। 3 ਸਾਲ ਤੋਂ ਉਹਨੇ ਕਿਸੇ ਲਈ ਬੂਹਾ ਨਹੀਂ ਖੋਲਿਆ, ਆਪਣੇ ਘਰ ਵਾਲੇ ਨੂੰ ਵੀ ਅੰਦਰ ਵੜਨ ਨਹੀਂ ਦਿੰਦੀ। 3 ਸਾਲ ਤੋਂ ਘਰ ਦੇ ਅੰਦਰ ਕੈਦ ਹੈ ਜੀ। ਬਾਹਰੋਂ ਨਾ ਗੈਸ ਸਿਲੰਡਰ ਲੈਂਦੀ ਆ, ਸਬਜ਼ੀ ਭਾਜੀ ਜਿਹੜੀ ਲੈਂਦੀ ਆ ਪੈਸੇ ਬਾਹਰ ਦਰਵਾਜ਼ੇ 'ਚ ਰੱਖ ਦਿੰਦੀ ਆ, ਉਹਨੂੰ ਕਹਿੰਦੀ ਇੱਥੇ ਰੱਖ ਜਾਓ। ਠੀਕ ਹੈ। ਉਹਨੂੰ ਰਾਤ ਨੂੰ 2-2 ਦਿਨ 3-3 ਦਿਨਾਂ ਬਾਅਦ ਅੰਦਰ ਲੈਂਦੀ ਆ। ਨਾ ਕੂੜਾ ਤੱਕ ਨਹੀਂ ਬਾਹਰ ਸੁੱਟਿਆ 3 ਸਾਲਾਂ 'ਚ। ਉਹ ਅੱਛਾ। ਤੇ ਉਹ ਕਹਿੰਦੀ ਸਿਲੰਡਰ ਨਾਲ ਵੀ ਆਜੂ, ਬਿਜਲੀ ਵਾਲੇ ਜਿਹੜਾ ਹੁੰਦਾ ਗੈਸ ਜਾਂ ਉਹਦੇ ਨਾਲੇ ਕੰਮ ਸਾਰਦੀ ਆ। ਜਵਾਕ ਦੇ ਵਾਲ ਵੀ ਆਪੇ ਕੱਟ ਲੈਂਦੀ ਆ, ਹੈਨਾ। ਆਪਣਾ ਸਾਰਾ ਕੂੜਾ ਕਰ ਅੰਦਰੇ ਝਾੜੂ ਮਾਰਦੀ ਵੀ। ਕਈ ਵਾਰ ਕਹਿੰਦੇ ਹੁਣ ਜਦੋਂ ਖੋਲਿਆ ਗਿਆ ਤਾਂ ਅੰਦਰ ਚਿਪਸਾਂ ਦੇ ਪੈਕਟ, ਅੰਦਰ ਖਾਣ ਵਾਲੀਆਂ ਚੀਜ਼ਾਂ ਦੇ ਲਿਫਾਫੇ, ਅੰਦਰ ਕੂੜਾ, ਬਾਲ ਕਮਰੇ 'ਚ ਸਾਰਾ ਉਵੇਂ ਹੀ ਖਿਲਰਿਆ ਪਿਆ। ਤੇ ਉਹ ਇੰਨੀ ਮਾਨਸਿਕ ਰੋਗੀ ਹੋ ਗਏ ਦੋਵੇਂ ਮਾਂ ਪੁੱਤ। 3 ਸਾਲਾਂ ਬਾਅਦ ਅੱਕ ਕੇ ਜਦੋਂ ਰਿਸ਼ਤੇਦਾਰਾਂ ਦੀ, ਘਰ ਵਾਲੇ ਦੀ, ਕਿਸੇ ਪਰਿਵਾਰਾਂ ਦੀ, ਆਪਣੇ ਪੇਕੇ ਸਹੁਰਿਆਂ ਦੀ ਨਹੀਂ ਸੁਣੀ, ਤਦ ਅੱਕ ਕੇ ਪੁਲਿਸ ਕੋਲ ਗਿਆ ਉਹਦਾ ਘਰ ਵਾਲਾ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ, ਪੁਲਿਸ ਨੂੰ ਸ਼ਿਕਾਇਤ ਕੀਤੀ। ਇਹ ਜੀ ਮਤਲਬ ਕਿ 35 ਸਾਲ ਦੀ ਉਮਰ ਹੈ ਤੇ ਬੱਚੇ ਦੀ ਉਮਰ 11 ਸਾਲ ਹੈ। ਇੱਕ ਨਾਮੀ ਸੁਸਾਇਟੀ ਹੈ, ਉੱਥੇ ਉਹ ਰਹਿ ਰਹੇ ਨੇ। ਤੇ ਪਿਛਲੇ 6 ਮਹੀਨਿਆਂ ਤੋਂ ਗੁੜਗਾਉਂ ਦੇ ਵਿੱਚ, ਮਤਲਬ ਕਿ ਜਦੋਂ ਕਰੋਨਾ ਦਾ ਕੋਈ ਕੇਸ ਵੀ ਨਹੀਂ, ਪਿਛਲੇ 6 ਮਹੀਨਿਆਂ 'ਚ ਕੋਈ ਕੇਸ ਨਹੀਂ ਆਇਆ। ਇਹਦੀ ਉਹਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਉਹਨੇ ਬੂਹਾ ਖੋਲਣ ਦੀ ਹਿੰਮਤ ਨਹੀਂ ਕੀਤੀ। ਤੇ ਬੜਾ ਪੌਸ਼ ਏਰੀਆ ਕਹਿੰਦੇ ਗੁੜਗਾਉਂ ਦਾ, ਚੱਕਰਪੁਰ, ਉਸ ਖੇਤਰ ਦੇ ਵਿੱਚ ਪੌਸ਼ ਕਲੋਨੀ 'ਚ ਉਹ ਰਹਿੰਦੇ ਸੀ। ਤੇ ਪੁਲਿਸ ਵਾਲੇ ਨੂੰ ਜਦੋਂ ਇਤਲਾਹ ਕੀਤੀ ਗਈ, ਫਿਰ ਪੁਲਿਸ ਨੇ ਆਪ ਆਪਣੀ ਟੀਮ ਬਣਾਈ, ਕਿਉਂਕਿ ਲੇਡੀ ਸੀ ਔਰ ਬੱਚਾ ਸੀ, ਇਸ ਲਈ ਪੁਲਿਸ ਨੇ ਟੀਮ ਬਣਾਈ। ਫਿਰ ਉਹਦੇ ਨਾਲ ਉਹਨਾਂ ਨੇ ਸਿਹਤ ਵਾਲੀ, ਹੈਲਥ ਵਾਲੀ ਇੱਕ ਟੀਮ ਲਈ, ਨਾਲ ਚਾਈਲਡ ਕੇਅਰ ਦੀ ਇੱਕ ਟੀਮ ਲਈ, ਹੈਨਾ, ਸੁਸਾਇਟੀ ਦੇ ਮੈਂਬਰ ਲਏ ਨਾਲ। ਸੋ ਪੂਰੀ ਟੀਮ ਬਣਾ ਕੇ ਤਦ ਉਸਨੂੰ ਕੱਢਿਆ। ਤੇ ਉਸ ਦੇ ਬਾਵਜੂਦ ਉਹ ਬਾਹਰ ਆਉਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀ ਸੀ ਮੇਰਾ ਬੱਚਾ ਮਰ ਜਾਊਗਾ, ਮੇਰੇ ਬੱਚੇ ਨੂੰ ਕਰੋਨਾ ਹੋ ਜਾਊਗਾ, ਤੁਸੀਂ ਮੇਰੇ ਬੱਚੇ ਨੂੰ ਕੁਝ ਕਰ ਦੋਗੇ। ਉਹ ਮਾਨਸਿਕ ਅਸਰ ਇੰਨਾ ਕਦਰ ਹੋ ਗਿਆ। ਸੋ ਇੱਥੋਂ ਹਿਸਾਬ ਲਾ ਲਓ ਕਿ ਕਰੋਨਾ ਤੋਂ ਬਿਨਾਂ ਅਜਿਹੇ ਕਿੰਨੇ ਲੋਕ ਏਦਾਂ ਹੀ ਜਾਨ ਗਵਾ ਕੇ ਹੋਣਗੇ। ਕਿਉਂਕਿ ਆਪਾਂ ਜਿਹੜੇ ਜਦੋਂ ਹਸਪਤਾਲਾਂ 'ਚ ਲੋਕ ਇਕੱਲੇ ਛੱਡ ਦਿੰਦੇ ਸੀ, ਤਦ ਅੱਧੇ ਬੰਦੇ ਇਕੱਲੇਪਣ ਕਰਕੇ ਮਰੇ ਨੇ, ਕਰੋਨਾ ਕਰਕੇ ਨਹੀਂ ਮਰੇ। ਕਿਉਂਕਿ ਆਪਣੇ ਦਾ ਜਦੋਂ ਤੱਕ ਮਰੀਜ਼ ਦੀ ਖਬਰ ਨਾ ਲੈਣ ਜਾਈਏ, ਬੰਦਾ ਠੀਕ ਹੀ ਨਹੀਂ ਹੁੰਦਾ। ਸੋ ਇਹ ਸਮਾਜਿਕ, ਤੁਹਾਡਾ ਗੱਲ ਉਹ ਬਿਲਕੁਲ ਦਰੁਸਤ ਸੀ ਕਿ ਕਹਿਣਾ ਸੀ ਸਰੀਰਕ ਦੂਰੀ,
ਕਿਹਾ ਗਿਆ ਸਮਾਜਿਕ ਦੂਰੀ। ਸੋ ਇਹ ਇੱਕ ਮਾਨਸਿਕ ਖੇਡ ਸੀ ਇਹ ਵੀ। ਜੀ ਇਹ ਵੀ ਇੱਕ ਸਾਜ਼ਿਸ਼ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕੀਤੀ ਸੀ ਆਪਾਂ ਅਮਿਤ ਰਤਨ ਨੂੰ ਚੱਕਣ ਦੀ। ਵਿਜੀਲੈਂਸ ਨੂੰ ਮਾਨ ਨੇ ਦਿੱਤੀ ਹੈ ਹਰੀ ਝੰਡੀ। ਖਬਰ ਇਹ ਆ ਰਹੀ ਹੈ, ਤਾਜ਼ਾ ਖਬਰ, ਕਿ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਗ੍ਰਿਫਤਾਰ ਕਰ ਲਏ ਗਏ ਹੈ। ਰਾਜਪੁਰਾ ਤੋਂ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਹੈ। ਪਹਿਲਾਂ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਗਿਆ ਸੀ ਅਮਿਤ ਰਤਨ ਦਾ ਕਰੀਬੀ, ਕਹਿ ਲੋ ਪੀਏ ਤਾਂ ਕਹਿਣੋਂ ਮੁੱਕਰ ਗਿਆ ਸੀ, ਕਹਿੰਦਾ ਫਿਰ ਜਿਹੜੀ ਗ੍ਰਿਫਤਾਰੀ ਵਾਲੀ ਹਰੀ ਝੰਡੀ ਵਾਲਾ ਦੀ ਸਰਲੇਖ ਦਿੱਤਾ ਉਹਨੂੰ ਜ਼ਰੂਰ ਬਦਲ ਲਓ, ਕਿਉਂਕਿ ਆਪਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਹਰੀ ਝੰਡੀ ਕਾਇਮ ਹੈ। ਰਾਤ ਜੋ ਤੈਅ ਹੋਇਆ ਸੀ ਉਹਦੇ ਤਹਿਤ ਹੀ ਸੀ ਕਿ ਸਵੇਰ ਚੜ੍ਹਦੇ ਚੱਕ ਲੋ। ਸੋ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤੇਜ਼ੀ ਇਸੇ ਲਈ ਦਿਖਾਈ ਹੋਣੀ ਕਿ ਭਾਈ ਜਿਵੇਂ ਉਹ ਕਹਿੰਦੇ ਸੀ ਨਾ ਕਿ ਸਾਧ ਸਿੰਘ ਧਰਮਸੋਤ ਨੂੰ ਮੂੰਹ ਨੇੜੇ ਚੱਕ ਲੋ, ਕਿਤੇ ਪਾਰਟੀ ਨਾ ਬਦਲ ਲਵੇ, ਉਸੇ ਤਰ੍ਹਾਂ ਆਉਣਾ ਕਿ ਤੜਕੇ ਚੱਕ ਲੋ, ਕਿਤੇ ਦਿੱਲੀ ਤੋਂ ਕੋਈ ਲਾਲ ਝੰਡੀ ਨਾ ਆ ਜਾਵੇ। ਇਸ ਲਈ ਭਗਵੰਤ ਮਾਨ ਦੀ ਉਹ ਕਾਰਵਾਈ ਕੰਮ ਕਰ ਗਈ ਹੈ। ਜੀ ਬਿਲਕੁਲ। ਤੇ ਤੁਹਾਡੀ ਖਬਰ ਜਦੋਂ ਆਪਾਂ ਕਰਨ ਲੱਗੇ ਹਾਂ ਖਬਰਾਂ, ਮੇਰਾ ਖਿਆਲ 40 ਮਿੰਟ ਪਏ ਨਹੀਂ ਤੇ ਉਹਦੀ ਪੁਸ਼ਟੀ ਤਕਰੀਬਨ ਅਮਲੀ ਰੂਪ ਦੇ ਵਿੱਚ ਹੀ ਉਹ ਖਬਰ ਸਾਹਮਣੇ ਆ ਗਈ ਹੈ। ਬਿਲਕੁਲ ਜੀ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।